ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਅਪਡੇਟ ਟਰੱਕਿੰਗ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਟਰੱਕਿੰਗ ਦਾ ਵਿਸ਼ੇਸ਼ ਪ੍ਰੋਗਰਾਮ ਵੀਰਵਾਰ ਨੂੰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 15 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਤੇ ਸਾਡੇ ਨਾਲ ਰਮਨ ਢਿੱਲੋਂ ਜੀ ਜੁੜਦੇ ਆ। ਰਮਨ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਦੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਿਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਾਲ ਕਰੋ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡਟਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਵਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਸੋ ਸਰੋਤਿਓ, ਜਿਸ ਤਰ੍ਹਾਂ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਨੂੰ ਲੈ ਕੇ ਹੁੰਦਾ, ਕੀ ਕੁਝ ਟਰੱਕਿੰਗ ਇੰਡਸਟਰੀ 'ਚ ਵਾਪਰ ਰਿਹਾ ਹੈਗਾ। ਪਰ ਉਸ ਤੋਂ ਪਹਿਲਾਂ ਕੁਛ ਕੁ ਅਮਰੀਕਾ 'ਚ ਜਾਂ ਦੁਨੀਆ 'ਚ ਕੀ ਵਾਪਰਿਆ, ਆਪਾਂ ਹੈਡਲਾਈਨਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕਿ ਉਹ ਵੀ ਪਤਾ ਚੱਲਦਾ ਰਹੇ। ਸੋ ਸਭ ਤੋਂ ਪਹਿਲੀ ਖਬਰ ਤਾਂ ਇਹ ਆ ਵੀ ਗ੍ਰੀਨਲੈਂਡ ਨੂੰ ਲੈ ਕੇ ਕੱਲ੍ਹ ਜੋ ਗੱਲਬਾਤ ਹੋਈ ਸੀ ਵਾਈਸ ਪ੍ਰੈਜ਼ੀਡੈਂਟ JD ਵੈਂਸ ਤੇ ਮਾਰਕੋ ਰੂਬੀਓ ਤੇ ਉਹਨਾਂ ਦੇ ਵਿਚਾਲੇ ਤੇ ਨਾਲ ਗ੍ਰੀਨਲੈਂਡ ਤੇ ਡੈਨਮਾਰਕ ਦੇ ਜੋ ਲੀਡਰ ਆਏ ਹੋਏ ਸੀ, ਉਹ ਕਿਸੇ ਸਿਰੇ ਨਹੀਂ ਚੜੀ। ਪਰ ਅੱਜ ਯੂਰਪੀਅਨ ਮਿਲਟਰੀ ਪਰਸਨਲ ਆਲਰੇਡੀ ਗ੍ਰੀਨਲੈਂਡ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਆ, ਜਿਨ੍ਹਾਂ ਦੇ ਵਿੱਚ ਫਰਾਂਸ, ਜਰਮਨ ਤੋਂ ਜਿਹੜੇ ਉਹਨੀ ਫੌਜੀ ਆ ਉਹ ਭੇਜ ਦਿੱਤੇ ਆ, ਕਿਉਂਕਿ ਉਹਨਾਂ ਨੂੰ ਖਤਰਾ ਹੈ ਵੀ ਅਮਰੀਕਾ ਵਾਲੇ ਕਿਸੇ ਟਾਈਮ ਵੀ ਕੋਈ ਜਿਹੜਾ ਆ ਅਟੈਕ ਨਾ ਸਾਡੇ ਤੇ ਕਰ ਦੇਣ ਜਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ। ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਨੋ ਮੈਟਰ ਵਾਟ ਗ੍ਰੀਨਲੈਂਡ ਅਸੀਂ ਲੈਣਾ ਆ। ਸੋ ਇਹ ਸਰੋਤਿਆਂ ਨੂੰ ਦੱਸਦੀ ਜਾਈਏ, ਇਹ ਰਾਜਕਨਵੀਰ ਸਿੰਘ ਜੀ ਇਕੱਲਾ ਇਹ ਹੁਣੇ ਟਰੰਪ ਉਹਨਾਂ ਦੇ ਟਾਈਮ ਤੋਂ ਨਹੀਂ ਹੋਇਆ। ਐਕਚੁਅਲੀ ਅੱਜ ਦੇ ਫੋਰਚੂਨ ਮੈਗਜ਼ੀਨ ਨੇ ਕਾਫੀ ਵੱਡੀ ਸਟੋਰੀ ਰਨ ਕੀਤੀ ਵੀ ਕਹਿੰਦੇ 100 ਸਾਲ ਤੋਂ ਕੋਸ਼ਿਸ਼ ਕਰ ਰਿਹਾ ਅਮਰੀਕਾ ਵੀ ਕਿਸੇ ਨਾ ਕਿਸੇ ਤਰ੍ਹਾਂ ਗ੍ਰੀਨਲੈਂਡ ਜਿਹੜਾ ਆ ਉਹ ਸਾਡੇ ਕਬਜ਼ੇ ਦੇ ਥੱਲੇ ਆ ਜਾਵੇ। ਜੀ ਬਿਲਕੁਲ। ਸੋ ਯੂਰਪੀਅਨ ਮਿਲਟਰੀ ਪਰਸਨਲ ਵੱਖ-ਵੱਖ ਮੁਲਕਾਂ ਦੇ ਜਿੱਦਾਂ ਤੁਸੀਂ ਦੱਸਿਆ ਵੀ ਗ੍ਰੀਨਲੈਂਡ ਦੇ ਵਿੱਚ ਉਹ ਪਹੁੰਚ ਚੁੱਕੇ ਆ। ਸੋ ਇਹ ਡਿਟਰੈਂਟ ਹੋਊਗਾ ਟਰੰਪ ਹੋਣਾ ਨੂੰ, ਇਹ ਦੇਖਣ ਵਾਲੀ ਗੱਲ ਹੋਊਗੀ। ਕੱਲ ਮੀਟਿੰਗ ਤੋਂ ਬਾਅਦ ਦੇ ਵਿੱਚ ਇੰਨੀ ਕੁ ਟੈਨਸ਼ਨ ਦੇ ਵਿੱਚ ਜਿਹੜੇ ਡੈਨਮਾਰਕ ਤੇ ਗ੍ਰੀਨਲੈਂਡ ਵਾਲੇ ਸੀਗੇ, ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਉਹ ਆਈਆਂ ਆ। ਹਾਂ, ਉਹਨਾਂ ਨੇ ਪੋਲੀਟੀਕਲੀ ਜਿਹੜੀ ਇੱਕ ਸਟੇਟਮੈਂਟ ਦੇਣੀ ਹੁੰਦੀ ਆ ਵੀ ਸਾਡੀਆਂ ਡਿਸਐਗਰੀਮੈਂਟ ਜਿਹੜੇ ਆ ਉਹ ਵੱਡੇ ਨੇ, ਤੇ ਪਰ ਇਹ ਆ ਵੀ ਅੰਦਰ ਖਾਤੇ ਫਿਕਰ ਉਹਨਾਂ ਨੂੰ ਕਾਫੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਹੁਣ ਲੱਗਾ ਹੋਇਆ ਹੈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਧਮਕੀ ਦਿੱਤੀ ਆ ਵੀ ਉਹ ਮਿਨੇਸੋਟਾ ਦੇ ਵਿੱਚ ਦੇਸ਼ ਧਰੋਹ ਵਾਲੀ ਜਿਹੜੀ ਇਨਸਰੈਕਸ਼ਨ ਵਾਲੀ ਧਾਰਾ ਆ ਉਹ ਲਾ ਸਕਦੇ ਆ, ਐਂਟੀ ਆਈਸ ਪ੍ਰੋਟੈਸਟ ਦੇ ਜਿਹੜਾ ਉਹ ਚੱਲਦੇ ਆ। ਸੋ ਪ੍ਰੋਟੈਸਟ ਜਿਹੜੇ ਕਰ ਰਹੇ ਆ ਉਹਨਾਂ ਦੇ ਉਲਟ ਤੇ ਜਿਹੜੇ ਕੋਈ ਅਧਿਕਾਰੀ ਨੇ, ਅਫੀਸ਼ੀਅਲ ਨੇ, ਲਾਅ ਮੇਕਰਸ ਨੇ, ਜਿਹੜੇ ਕਹਿੰਦੇ ਵੀ ਇਹਨਾਂ ਦੇ ਕੰਮ 'ਚ ਵਿਘਨ ਪਾਉਣਗੇ, ਤਾਂ ਉਹਨਾਂ ਦੇ ਉਲਟ ਐਂਟੀ ਇਨਸਰੈਕਸ਼ਨ ਐਕਟ ਜਿਹੜਾ ਉਹ ਵਰਤਿਆ ਜਿਹੜਾ ਜਾ ਸਕਦਾ, ਤੇ ਕਹਿੰਦੇ ਵੀ ਮਿਲਟਰੀ ਜਿਹੜੀ ਆ ਉਹ ਯੂਜ਼ ਕੀਤੀ ਜਾ ਸਕਦੀ ਹੈਗੀ ਆ। ਇੱਕ ਹੋਰ ਮਾਮਲੇ ਦੇ ਵਿੱਚ ਆਈਸ ਅਫਸਰ ਦੇ ਦੁਆਰਾ ਨਾਰਥ ਮਿਨੀਐਪੋਲਿਸ ਦੇ ਵਿੱਚ ਇੱਕ ਬੰਦੇ ਦੀ ਲੱਤ ਦੇ ਵਿੱਚ ਗੋਲੀ ਜਿਹੜੀ ਆ ਉਹ ਲੱਗੀ ਹੈਗੀ ਆ। ਕਹਿੰਦੇ ਵੀ ਸ਼ਵਲ ਅਟੈਕ
ਇਸ ਦੇ ਵਿੱਚ ਹੋਇਆ ਸੀਗਾ। ਸੋ ਜਿਸ ਬੰਦੇ ਨੇ, ਜਿਸ ਆਈਸ ਏਜੰਟ ਨੇ, ਜੋਨਾਥਨ ਰੌਸ ਨੇ ਗੋਲੀ ਚਲਾ ਕੇ ਉਹ ਬੀਬੀ ਦਾ ਰੇਨੇ ਗੁੱਡ ਨੂੰ ਜਿਹੜਾ ਉਹ ਮਾਰਿਆ ਸੀਗਾ, ਉਸਦੀ ਗੋਲੀ ਦੇ ਨਾਲ ਉਹਦੀ ਮੌਤ ਹੋਈ ਸੀ। ਹੁਣ ਇਹ ਰਿਪੋਰਟ ਕਰ ਰਿਹਾ ਜੀ, ਕਹਿੰਦੇ ਜੀ ਉਹਦੇ ਇੰਟਰਨਲ ਬਲੀਡਿੰਗ ਹੋਈ ਹੈ, ਜਦ ਕਿ ਗੋਲੀ ਮਾਰਨ ਤੋਂ ਬਾਅਦ ਦੇ ਵਿੱਚ ਉਹ ਉੱਥੇ ਹੀ ਭੱਜਦਾ ਨੱਸਦਾ ਦੌੜਦਾ ਜਿਹੜਾ ਆ ਉਹ ਚੰਗਾ ਭਲਾ ਨਜ਼ਰ ਜਿਹੜਾ ਉਹ ਆ ਰਿਹਾ ਸੀਗਾ। ਸੋ ਇਸ ਨੂੰ ਕਹਿੰਦੇ ਵੀ ਹੁਣ ਇਸੇ ਤਰੀਕੇ ਦੇ ਨਾਲ ਪ੍ਰਸ਼ਾਸਨ ਜਿਹੜਾ ਉਹ ਪੇਸ਼ ਕਰ ਰਿਹਾ ਵੀ ਨਹੀਂ ਜੀ ਉਹਦੇ ਬਹੁਤ ਜ਼ਿਆਦਾ ਸੱਟਾਂ ਜਿਹੜੀਆਂ ਉਹ ਲੱਗੀਆਂ ਸੀਗੀਆਂ। ਆਈਸ ਨੂੰ ਲੈ ਕੇ ਓਵਰਆਲ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਵੀ ਮਾਮਲਾ ਕਾਫੀ ਜ਼ਿਆਦਾ ਗੰਭੀਰ ਰੂਪ ਜਿਹੜਾ ਉਹ ਅਖਤਿਆਰ ਕਰ ਚੁੱਕਾ ਆ। ਐਂਟੀ ਆਈਸ ਪ੍ਰੋਟੈਸਟ ਉਹ ਵੀ ਤੇ ਜਿਹੜੇ ਆਈਸ ਦਾ ਰਵੱਈਆ ਆ ਉਸ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ 'ਚ ਕਈ ਸਵਾਲ ਜਿਹੜੇ ਇਸ ਟਾਈਮ ਚੱਲ ਰਹੇ। ਅੱਜ ਅਮਰੀਕਾ ਨੇ 6ਵਾਂ ਜਿਹੜਾ ਟੈਂਕਰ ਆ ਉਹ ਕੈਰੇਬੀਅਨਸ ਦੇ ਵਿੱਚ ਆਪਣੇ ਕਬਜ਼ੇ ਦੇ ਅੰਡਰ ਲੈ ਲਿਆ। ਕਹਿੰਦੇ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਹੋਇਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਹੋਣਾ ਨੇ ਅਨਾਊਂਸ ਕੀਤਾ ਆ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਵੀ ਆਪਰੇਟਿੰਗ ਇਨ ਡਿਫਾਈਂਸ ਆਫ ਪ੍ਰੈਜ਼ੀਡੈਂਟ ਟਰੰਪਸ ਐਸਟੈਬਲਿਸ਼ਡ ਕੁਆਰਟੀਨ ਆਫ ਸੈਂਕਸ਼ਨਡ ਵੈਸਲਸ ਇਨ ਦਾ ਕੈਰੇਬੀਅਨਸ। ਕਿਉਂਕਿ ਸੈਂਕਸ਼ਨਸ ਲਾਈਆਂ ਹੋਈਆਂ ਸੀਆਂ ਫਿਰ ਵੀ ਜਾ ਰਿਹਾ ਸੀ ਤੇ ਇਸ ਕਰਕੇ ਉਹਨਾਂ ਨੇ 6ਵਾਂ ਅੱਜ ਜੋ ਵੈਸਲ ਆ ਜਿਹੜਾ ਤੇਲ ਲੈ ਕੇ ਜਾ ਰਿਹਾ ਸੀ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਜੀ। ਤੇ ਹੁਣ ਆਪਾਂ ਟਰੈਕਿੰਗ ਬਾਰੇ ਗੱਲਬਾਤ ਦੇ ਲਈ ਜਿਹੜਾ ਉਹ ਜੁੜਦੇ ਆ, ਜੁੜ ਚੁੱਕੇ ਨੇ ਆਪਣੇ ਨਾਲ ਇਸ ਟਾਈਮ ਰਮਨ ਜੀ। ਉਹਨਾਂ ਨੂੰ ਵੀ ਇੱਕ ਵਾਰੀ ਫੇਰ ਦੁਬਾਰਾ ਜੀ ਆਇਆਂ ਨੂੰ ਆਖਦੇ ਆ। ਰਮਨ ਜੀ ਫੇਰ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਮਨ ਜੀ ਸ਼ੁਰੂਆਤ ਕਰਦੇ ਇੰਡਸਟਰੀ ਆਊਟਲੁੱਕ ਨੂੰ ਲੈ ਕੇ 2026 ਦੇ ਵਿੱਚ ਟਰੱਕਿੰਗ ਇੰਡਸਟਰੀ ਦੀ ਕੀ ਆਊਟਲੁੱਕ ਆਪਾਂ ਨੂੰ ਨਜ਼ਰ ਜਿਹੜੀ ਉਹ ਆ ਰਹੀ ਹੈ? ਕਿਵੇਂ ਤੁਸੀਂ ਦੇਖਦੇ ਆ ਕਿਹੜੀਆਂ ਚੀਜ਼ਾਂ ਦੇ ਉੱਤੇ ਇੰਡਸਟਰੀ ਆ ਉਹ ਵਰਕਆਊਟ ਕਰ ਰਹੀ ਹੈ ਤੇ ਕਿਹੜੇ ਜਿਹੜੇ ਚੈਲੰਜਸ ਇਸ ਸਾਲ ਦੇ ਵਿੱਚ ਜਿਹੜੇ ਇੰਡਸਟਰੀ ਦੇ ਮੂਹਰੇ ਰਹਿਣਗੇ? ਰਾਜਕਰਨ ਵਾਈਡ ਜਿਹੜੇ ਰੇਂਜ ਆਫ ਇੰਟਰਸਟ ਆ ਜਿਹੜੇ ਇਸ਼ੂਜ਼ ਹੈਗੇ ਆ ਇਸ ਵੇਲੇ ਇੰਡਸਟਰੀ ਦੇ ਸਾਹਮਣੇ ਹੈਗੇ ਆ। ਵਾਈਡ ਰੇਂਜ ਦੇ ਵਿੱਚ ਜੇ ਲੈ ਲਈਏ ਤੇ ਇਸ ਵੇਲੇ ਸਾਰਿਆਂ ਨਾਲੋਂ ਵੱਡਾ ਜਿਹੜਾ ਆ ਫਰਾਡ ਤੇ ਥੈਫਟ ਦਾ ਜਿਹੜਾ ਕੰਮ ਹੈਗਾ ਉਹ ਇੰਡਸਟਰੀ ਦੇ ਸਾਹਮਣੇ ਖੜਾ ਹੈਗਾ। ਜਿਹੜੀ ਲਾਸਟ ਵੀਕ ਜਿਹੜੀ ਉੱਥੇ ਕੈਪੀਟਲ ਦੇ ਵਿੱਚ ਗੱਲਬਾਤ ਹੋਈ ਆ ਉਹਦੇ ਵਿੱਚ ਵੀ ਇਹ ਦੱਸਿਆ ਗਿਆ ਕਿ ਜਿਹੜਾ ਐਵਰੀ ਡੇ ਜਿਹੜਾ ਥੈਫਟ ਹੈਗਾ ਜਾਂ ਫਰਾਡ ਹੈਗਾ ਉਹ ਇੰਨਾ ਕੁ ਜ਼ਿਆਦਾ ਐਕਸਟੈਂਸਿਵ ਹੋ ਚੁੱਕਾ ਆ ਕਿ ਉਹਦੇ ਨਾਲ ਜਿਹੜੀ ਐਵਰੀ ਡੇ ਸਪਲਾਈ ਚੇਨ ਦੇ ਵਿੱਚ ਜਿਹੜੇ ਇਸ਼ੂ ਆ ਰਹੇ ਹੈਗੇ ਆ ਜਾਂ ਜਿਹੜੀਆਂ ਗਾਹ ਦੇ ਗਾਹ ਬੰਦਿਸ਼ ਜਾਂ ਜਿਹੜੀਆਂ ਪ੍ਰੋਬਲਮਸ ਆ ਕੈਰੀਅਰਸ ਦੇ ਉੱਤੇ ਆ ਉਹ ਵੱਧ ਰਹੀਆਂ ਹੈਗੀਆਂ। ਉਹਦੇ ਨਾਲ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਡੈਫੀਨੇਟਲੀ ਇਹ ਚੀਜ਼ ਜਿਹੜੀ ਆ ਇਹ ਹਾਵੀ ਰਹੂਗੀ। ਇਸ ਸਾਲ ਦੇ ਫਸਟ 6 ਮੰਥਸ ਦੇ ਵਿੱਚ ਤਾਂ ਡੈਫੀਨੇਟਲੀ ਇਹ ਚੀਜ਼ ਆ ਹੈਵੀ ਹੈਗੀ ਆ। ਉਸ ਤੋਂ ਬਾਅਦ ਰਾਜਕਰਨ ਜਿਹੜੀ ਹੁਣ ਲਾਇਸੈਂਸ ਦੇ ਇਸ਼ੂ ਹੈਗੇ ਆ ਉਹ ਵੀ ਬਹੁਤ ਜ਼ੋਰ ਸ਼ੋਰ ਦੇ ਨਾਲ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਹੈਗੀਆਂ। ਇਸ ਵੇਲੇ ਜੇ ਗੱਲ ਕਰੀਏ ਤੇ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੇ ELP ਲਾਅ ਜਿਹੜੇ ਐਂਟਰੀ ਲੈਵਲ ਆਪਣਾ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਲਾਅ ਜਿਹੜਾ ਹੈਗਾ ਉਹਦੇ ਉੱਤੇ ਜਿਹੜੇ ਆ ਹਰ ਸਟੇਟ ਜਿਹੜੀ ਆ ਕਾਫੀ ਸਟੇਟਸ ਜਿਹੜੀਆਂ ਉਹਨਾਂ ਨੇ ਇਹ ਲਾਅ ਜਿਹੜੇ ਆਪਣੀ ਬੁੱਕਸ ਤੇ ਬਣਾਉਣੇ ਸ਼ੁਰੂ ਕਰਤੇ ਔਰ ਸਟ੍ਰਿਕਟਰ ਲਾਅ ਬਣਾਉਣੇ ਸ਼ੁਰੂ ਕਰਤੇ ਆ। ਕਿਉਂਕਿ ਆਪਾਂ ਪਿਛਲੇ ਟਾਈਮ ਦੇ ਵਿੱਚ ਗੱਲ ਕੀਤੀ ਸੀ ਕਿ ਜਦੋਂ ELP ਦੇ ਥੱਲੇ ਕੋਈ ਡਰਾਈਵਰ ਆਊਟ ਆਫ ਸਰਵਿਸ ਹੁੰਦਾ ਤੇ ਉਹਦਾ ਕ੍ਰਾਈਟੇਰੀਆ ਕੀ ਹੁੰਦਾ, ਉਹਨੇ ਕੀ ਕਰਨਾ ਹੁੰਦਾ। ਸੋ ਇਸ ਵੇਲੇ ਵਾਇਓਮਿੰਗ, ਓਕਲਾਹੋਮਾ, ਮਿਜ਼ੂਰੀ ਜਿਹੜੇ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਨਜ਼ਰ ਪਾਈ ਆ ਤੇ ਉਹਨਾਂ ਨੇ ਜਿਹੜੇ ਆਪਣੀ ਸਟੇਟ ਦੇ ਵਿੱਚ ਲਾਅ ਜਿਹੜੇ ਬਣਾਉਣੇ ਸ਼ੁਰੂ ਕੀਤੇ ਆ ਜਿਹਦੇ ਵਿੱਚ ਕੀ ਇਹ ਫਰਵਰੀ ਤੱਕ ਕਹਿ ਰਹੇ ਆ ਕਿ ਸ਼ਾਇਦ ਇੰਪਲੀਮੈਂਟ ਕਰ ਦੇਣਗੇ। ਜਿਹਦੇ ਵਿੱਚ ਕੀ ਜੇ ਪਹਿਲਾਂ ਤੁਹਾਡਾ ਫਸਟ ਅਫੈਂਸ ਆ ਕੁਛ ਇੱਕ ਸਟੇਟਸ ਜਿਹੜੀਆਂ ਹੈਗੀਆਂ ਵਾਇਓਮਿੰਗ ਦੇ ਵਿੱਚ ਹੈਗਾ ਤੁਹਾਡਾ ਫਸਟ ਅਫੈਂਸ ਜਿਹੜਾ ਆ ਉਹ $1000 ਤੇ ਫਾਈਨ ਹੈਗਾ ਤੇ ਉਸ ਤੋਂ ਬਾਅਦ ਉਹਨੂੰ ਬੈਨ ਕਰ ਦਿੱਤਾ ਜਾਊਗਾ CMV ਡਰਾਈਵ ਕਰਨ ਤੋਂ ਅਨਲੈਸ ਦਾ ਡਰਾਈਵਰ ਜਿਹੜੀ ELP ਦੀ ਪ੍ਰੋਫੈਸ਼ਨਸੀ ਆ ਉਹ ਪ੍ਰੈਜ਼ੈਂਟ ਕਰੇ। ਜੇ ਉਹੀ ਡਰਾਈਵਰ ਦੁਆਰਾ ਡਰਾਈਵ ਕਰਦਾ ਫੜਿਆ ਜਾਂਦਾ ਆ ਤਾਂ ਉਹਨੂੰ ਫਿਰ $1000 ਫਾਈਨ ਤੇ 90 ਡੇਜ਼ ਇੰਪ੍ਰਿਜ਼ਨਮੈਂਟ ਉਹਦੀ ਜਿਹੜੀ ਹੈਗੀ ਆ। ਓਕਲਾਹੋਮਾ ਦੇ ਵਿੱਚ ਵੀ ਉਹਨਾਂ ਨੇ ਇਹੋ ਹੀ ਕੀਤਾ ਆ ਪਰ ਉਹਦੇ ਵਿੱਚ ਜਿਹੜਾ ਆ ਉਹਨਾਂ ਨੇ $3000 ਦਾ ਫਾਈਨ ਰੱਖਿਆ ਆ ਤੇ ਉਹਨਾਂ ਨੇ ਨਾਲ ਫਿਰ ਇਹ ਕਿਹਾ ਕਿ ਜਿਹੜੀ ਕੰਪਨੀ ਆਪਣੀ ਜਿਹੜਾ ਡਰਾਈਵਰ ਹੈਗਾ ਉਹਨੂੰ ਬੈਨ ਜਿੰਨਾ ਚਿਰ ਤੱਕ ਉਹ ਇੰਗਲਿਸ਼ ਪ੍ਰੋਫੀਸ਼ੀਐਂਸੀ ਦਿਖਾਉਂਦਾ ਨਹੀਂ
ਜੇ ਦੁਬਾਰਾ ਉਹ ਡਰਾਈਵਰ ਡਰਾਈਵ ਕਰਦਾ ਫੜਿਆ ਜਾਂਦਾ $1000 ਫਾਈਨ ਤੇ 90 ਡੇਜ਼ ਦੀ ਇੰਪ੍ਰਿਜ਼ਨਮੈਂਟ ਆ। ਉਹ ਤੋਂ ਬਾਅਦ ਚ ਮਿਜ਼ੂਰੀ ਜਿਹੜਾ ਹੈਗਾ, ਮਿਜ਼ੂਰੀ ਦੇ ਵਿੱਚ ਵੀ $3000 ਦੀ ਆ। ਜਿਹੜਾ ਕਲਾਸ ਡੀ first time violator found guilty of a class D misdemeanor $500 ਦੀ ਹੈਗੀ ਆ। ਪਰ ਉਹਦੇ ਵਿੱਚ ਇੱਕ ਚੀਜ਼ ਉਹਨਾਂ ਨੇ ਜਿਹੜੀ ਮਿਜ਼ੂਰੀ ਵਾਲਿਆਂ ਨੇ ਕੀਤੀ ਆ, ਉਹਨਾਂ ਨੇ ਇਹ ਕੀਤਾ ਕਿ ਨਾਲ ਦੇ ਨਾਲ $3000 ਜਿਹੜਾ ਆ ਉਹ ਕੰਪਨੀ ਨੂੰ ਫਾਈਨ ਵੀ ਰੱਖਿਆ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਹੁਣ ਕਾਫੀ ਸਟ੍ਰੇਨ ਜਿਹੜੀ ਪਾਉਣ ਜਾ ਰਹੀਆਂ ਡਰਾਈਵਰ ਦੀ ਜਿਹੜੀ ਅਵੇਲੇਬਿਲਿਟੀ ਦੇ ਉੱਤੇ ਆ, ਹੋਰ ਕਈ ਚੀਜ਼ਾਂ ਦੇ ਉੱਤੇ ਆ। ਜਿਹੜਾ ਡਰਾਈਵਰ ਲਾਇਸੈਂਸ ਦਾ ਐਗਜ਼ਾਮ ਹੈਗਾ ਉਹਦੇ ਉੱਤੇ ਕਾਫੀ ਕੰਮ ਚੱਲ ਰਿਹਾ ਹੈਗਾ। ਬਹੁਤ ਸਟੇਟਸ ਜਿਹੜੀਆਂ ਡਿਫਰੈਂਟ ਲੈਵਲ ਤੇ ਉੱਤੇ ਕੰਮ ਕਰ ਰਹੀਆਂ ਹੈਗੀਆਂ ਕਿ ਕਿਵੇਂ ਉਹਦੇ ਵਿੱਚ ਜਿਹੜੀ ਆ ਉਹ ਠੀਕ ਕਰਨਾ। ਜਿਹੜਾ ਥਰਡ ਪਾਰਟੀ ਟੈਸਟਰ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਆ ਗੱਲ ਚੱਲ ਰਹੀ ਆ ਕਿ ਕੀ ਉਹ ਰੱਖੇ ਜਾਣੇ ਜਾਂ ਨਹੀਂ ਰੱਖੇ ਜਾਣੇ। ਬਹੁਤ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਆ ਇਸ ਵੇਲੇ ਟਾਈਟਨ ਹੋ ਰਹੇ ਹੈਗੇ ਆ। ਸੋ ਆਹ ਜਿਹੜਾ ਸਾਲ ਹੈਗਾ ਇਹ 'ਚ ਡੈਫੀਨੇਟਲੀ ਆਉਣ ਵਾਲੇ ਸਾਲ ਦੇ ਵਿੱਚ ਇਹ ਚੀਜ਼ ਦੇਖਣ ਵਾਲੀ ਰਹੂਗੀ ਕਿ ਜਿਹੜੇ ਇਹ ਰੂਲ ਐਂਡ ਰੈਗੂਲੇਸ਼ਨਸ ਨਵੇਂ ਬਣ ਰਹੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਪੈਸਿਟੀ ਦੇ ਉੱਤੇ ਕਿੱਦਾਂ ਦਾ ਅਸਰ ਪਾਉਂਦੇ ਆ, ਤੇ ਉਹਦੇ ਨਾਲ ਫਿਰ ਆਪਾਂ ਨੂੰ ਪਤਾ ਲੱਗੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀ ਜਿਹੜੀ ਆ ਉਹ ਕਿੱਧਰ ਜਾਂਦੀ ਆ। ਇਹ ਇੱਕ ਰੈਗੂਲੇਸ਼ਨ ਦੇ ਐਂਗਲ ਤੋਂ ਹੋ ਗਿਆ ਰਮਨ ਜੀ, ਵੀ ਇਹ ਆਊਟਲੁੱਕ ਆ 2026 ਦੇ ਵਿੱਚ ਵੀ ਕਾਨੂੰਨਾਂ ਦੇ ਵਿੱਚ ਸਖਤੀ, ਕੁਛ ਜਿਹੜੀਆਂ ਰੈਗੂਲੇਸ਼ਨ ਮੇਬੀ ਇਨਵਾਇਰਮੈਂਟਲ ਵਾਲੀਆਂ ਉਹ ਪੁੱਲ ਬੈਕ ਕੀਤੀਆਂ ਜਾ ਸਕਦੀਆਂ, ਜਿੱਦਾਂ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਵੀ ਇਸ ਪਾਸੇ ਵੱਲ ਨੂੰ ਇਸ਼ਾਰੇ ਜਿਹੜੇ ਉਹ ਰੱਖੇ ਆ। ਕਾਰਬ ਦੀਆਂ ਰਿਕੁਆਇਰਮੈਂਟਸ 9 ਵਾਲੀਆਂ ਹੋਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨਾਲ ਆ। ਦੂਜੇ ਪਾਸੇ ਜੇ ਆਪਾਂ ਇਹ ਆਊਟਲੁੱਕ ਵੀ ਥੋੜ੍ਹਾ ਦੱਸਿਓ ਵੀ ਫਰੇਟ ਦੇ ਵੋਲਿਊਮ ਨੂੰ ਲੈ ਕੇ ਮੈਕਸੀਕੋ ਤੇ ਚਾਈਨਾ ਦੇ ਨਾਲ ਜਿਹੜਾ ਟੈਰਿਫ ਵਾਲਾ ਰੌਲਾ, ਇੰਡੀਆ ਦੇ ਨਾਲ ਜਿਹੜਾ ਟੈਰਿਫ ਵਾਲਾ ਜਿਹੜਾ ਉਹ ਰੌਲਾ ਆ, ਉਹਦਾ ਆਪਾਂ ਨੂੰ ਫਰੇਟ ਵੋਲਿਊਮ ਦੇ ਉੱਤੇ ਕਿੰਨਾ ਕੁ ਅਸਰ ਜਿਹੜਾ ਨਹੀਂ ਡੈਫੀਨੇਟਲੀ ਰਾਜਕਰਨ ਤੁਹਾਡੀ ਮੇਰੇ ਖਿਆਲ ਜਿਹੜੀ ਆਵਾਜ਼ ਹੈ ਮੇਰੇ ਕੋਲ ਇੱਧਰ ਸਟਾਪ ਹੋ ਗਈ ਹੈ ਜੀ। ਕੋਈ ਨਹੀਂ, ਸੌਰੀ। ਤੇ ਜਿਹੜਾ ਆਊਟਲੁੱਕ ਹੈਗਾ ਫਰੇਟ ਦਾ, ਦੇਖੋ ਇੰਨੇ ਕੁ ਇਸ ਵੇਲੇ ਅੱਗੇ ਹੁੰਦੇ ਸੀਗੇ ਬਹੁਤ ਥੋੜੇ ਫੈਕਟਰ ਜਿਹੜੇ ਤੁਸੀਂ ਕੈਲਕੂਲੇਟ ਕਰਦੇ ਸੀਗੇ ਉਹਨਾਂ ਕਰਕੇ ਹੁੰਦਾ ਸੀਗਾ। ਹੁਣ ਇੰਨੇ ਕੁ ਮੂਵਿੰਗ ਫੈਕਟਰ ਹੈਗੇ ਆ ਕਿ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਐਗਜ਼ੈਕਟਲੀ ਕੀ ਹੋਣਾ ਹੈਗਾ। ਬਹੁਤ ਜਿਹੜਾ ਫਰੇਟ ਬਾਹਰੋਂ ਆਉਣ ਵਾਲਾ ਸੀ, ਆ ਰਿਹਾ ਜਾਂ ਆਉਣਾ ਆ, ਟੈਰਿਫ ਦੀ ਜਿਹੜੀ ਆ ਪ੍ਰੋਬਲਮ ਕਰਕੇ ਚੱਲਦੇ ਕਰਕੇ ਬਹੁਤ ਜਿਹੜਾ ਫਰੇਟ ਹੈਗਾ ਉਹ ਈਦਰ ਡਿਵਰਟ ਹੋ ਰਿਹਾ ਕਿਸੇ ਹੋਰ ਕੰਟਰੀਆਂ 'ਚ, ਜਾਂ ਉਹ ਜਿਹੜਾ ਫਰੇਟ ਹੈਗਾ ਆ ਜਾਂ ਉਹ ਬਹੁਤ ਘੱਟ ਆਰਡਰ ਹੋ ਰਿਹਾ। ਕਿਉਂਕਿ ਜਿਹੜੇ ਸਮਾਨ ਦੇ ਉੱਤੇ 50% ਵੀ ਟੈਰਿਫ ਹੈਗਾ ਆ, ਆਬਵੀਅਸਲੀ ਆਪਾਂ ਨੂੰ ਪਤਾ ਹੈ ਕਿ ਜਿਹੜੀ ਕੀਮਤ ਹੋ ਜਾਂਦੀ ਹੈ ਤੇ ਉਹਦੇ ਨਾਲ ਉਹ ਆਰਡਰਸ ਜਿਹੜੇ ਆ ਉਹ ਕਾਫੀ ਘਟ ਜਾਣਗੇ। ਸੋ ਮੇਰੇ ਖਿਆਲ ਦੇ ਵਿੱਚ ਤਾਂ ਜਿਹੜੇ ਹਿਸਾਬ ਦੇ ਨਾਲ ਇਸ ਵੇਲੇ ਚੱਲ ਰਿਹਾ ਹੈਗਾ ਫਰੇਟ ਜਿਹੜਾ ਹੈਗਾ ਉਹ ਕਾਫੀ ਉਹਦੀ ਜਿਹੜੀ ਕੁਆਂਟੀਟੀ ਆ ਸਕੁਈਜ਼ ਹੋਊਗੀ, ਬਟ ਉਹਦੇ ਨਾਲ ਦੂਜੀ ਜਿਹੜੀ ਕਪੈਸਿਟੀ ਆ ਉਹ ਵੀ ਘਟ ਰਹੀ ਹੈਗੀ ਹੈ। ਇਸ ਕਰਕੇ ਪ੍ਰੋਬੇਬਲੀ ਅਜੇ ਤੱਕ ਤਾਂ ਜਿਹੜਾ ਆ ਪੋਜ਼ਿਟਿਵ ਇਫੈਕਟ ਹੀ ਹੈਗਾ ਆ ਇੰਡਸਟਰੀ ਦੇ ਉੱਤੇ, ਪਰ ਆਉਣ ਵਾਲੇ ਸਮੇਂ 'ਚ ਦੇਖਿਆ ਜਾਊ। ਇੱਕ ਰਮਨ ਜੀ, ਹਰਜੋਤ ਜੀ, ਇਹ ਜਿਹੜਾ ਦੱਸਿਆ ਜਾ ਰਿਹਾ ਆ ਵੀ US ਸਪੌਟ ਮਾਰਕੀਟ, ਟਰੱਕਿੰਗ ਸਪੌਟ ਮਾਰਕੀਟ ਆ, ਅਰਲੀ ਸਾਈਨਸ ਆਫ ਰਿਕਵਰੀ ਜਿਹੜਾ ਉਹ ਸ਼ੋ ਕਰ ਰਿਹਾ ਆ। ਰਮਨ ਜੀ, ਕਿੱਦਾਂ ਇਹ ਇੰਡਸਟਰੀ ਇਸ ਦੇ ਵਿੱਚ ਇਟਸ ਅ ਗੁੱਡ ਨਿਊਜ਼ ਵੀ ਇੱਦਾਂ ਦੀ ਗੱਲ ਸੁਣਨੀ ਵੀ ਇਸ ਟਾਈਮ ਅਰਲੀ ਸਾਈਨਸ ਆਫ ਰਿਕਵਰੀ? ਰਾਜਕਰਨ ਸੁਣਨ ਨੂੰ ਬੜੀ ਵਧੀਆ ਲੱਗਦੀ ਹੈ, ਚੰਗੀ ਲੱਗਦੀ ਹੈ, ਪਰ ਇਸ ਵੇਲੇ ਇੱਕ ਜਿਹੜਾ ਰੈੱਡ ਫਲੈਗ ਹੈਗਾ ਉਹ ਇਹ ਆ ਰਿਹਾ ਹੈਗਾ ਕਿ ਬਹੁਤ ਜਿਹੜਾ US ਦਾ ਸਪੌਟ ਰੇਟ ਹੈਗਾ ਉਹ ਉਹਨਾਂ ਦੇ ਜਿਹੜੇ ਉਹਨਾਂ ਦੇ ਰੇਟ ਸੈੱਟ ਕਰਨ ਵਾਲੇ ਜਾਂ ਉਹਨਾਂ ਦੇ ਰੇਟ ਲੈਣ ਵਾਲੇ ਜਾਂ ਜਿਹੜੇ ਸੋ ਕਾਲਡ ਕਹਿ ਲਓ ਜੀ ਡਿਸਪੈਚ ਸਰਵਿਸਿਜ਼ ਜਾਂ ਡਿਸਪੈਚ ਕਰਦੇ ਹੈਗੇ, ਲੈਂਦੇ ਹੈਗੇ ਆ, ਲੋਡ ਲੈਂਦੇ ਹੈਗੇ ਆ, ਉਹ ਇਸ ਵੇਲੇ ਆਊਟ ਆਫ US ਹੈਗੇ ਆ। ਉਹਨਾਂ ਦੇ ਕਰਕੇ ਇਸ ਇੰਡਸਟਰੀ ਤੇ ਕੀ ਅਸਰ ਪੈਣਾ ਹੈਗਾ ਉਹ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜਾ ਇਨਸਾਨ ਇੱਥੇ ਨਹੀਂ ਬੈਠਾ ਹੈਗਾ ਜਾਂ ਇੱਥੇ ਉਹ ਕਦੀ ਆਇਆ ਨਹੀਂ ਹੈਗਾ US ਦੇ ਵਿੱਚ, ਉਹ ਕਿਸੇ ਵੀ ਕੰਟਰੀ 'ਚ ਬਾਹਰ ਬੈਠਾ ਹੈਗਾ, ਚਾਹੇ ਉਹ ਇੰਡੀਆ, ਪਾਕਿਸਤਾਨ, ਯੂਕਰੇਨ, ਵਾਟਐਵਰ ਕਿਹੜੇ ਵੀ ਕੰਟਰੀ 'ਚ ਬੈਠਾ ਹੈਗਾ, ਉਹ ਜੇ ਇੱਥੋਂ ਦੇ ਲੋਡਾਂ ਦੇ ਰੇਟਸ ਜਿਹੜੇ ਆ ਉਹ ਸੈੱਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਾਂ ਉਹ ਮੈਂ ਇਹ ਨਹੀਂ ਕਹੂੰਗਾ ਸੈੱਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਇਹ ਕਹੂੰਗਾ ਕਿ ਉਹ ਲੋਡ ਲੈਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਤੇ ਬਿਡਿੰਗ ਕਰ ਰਿਹਾ,
ਉਹਦੀ ਬਿਡਿੰਗ ਵਰਸਸ ਜਿਹੜੀ ਯੂਐਸ ਦੀ ਬਿਡਿੰਗ ਹੈਗੀ ਆ, ਉਹ ਬਹੁਤ ਜ਼ਿਆਦਾ ਜ਼ਮੀਨ ਆਸਮਾਨ ਦਾ ਫਰਕ ਹੈਗਾ। ਸੋ ਆਈ ਥਿੰਕ ਜਿਹੜਾ ਇਸ ਵੇਲੇ ਇਸ਼ੂ ਇਹ ਖੜਾ ਹੋਣ ਜਾ ਰਿਹਾ, ਜਿਹੜਾ ਰੈੱਡ ਫਲੈਗ ਮੈਂ ਕਿਹਾ ਹੈਗਾ, ਉਹ ਇਹ ਖੜਾ ਹੋਣ ਜਾ ਰਿਹਾ ਕਿ ਜਿਵੇਂ ਜਿਵੇਂ ਅਸੀਂ ਬਾਹਰ ਆਪਣਾ ਜਿਹੜਾ ਕੰਮ ਜਿਹੜਾ ਲੈ ਕੇ ਜਾ ਰਹੇ ਹੈਗੇ ਆ, ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਜਿਨ੍ਹਾਂ ਨੂੰ ਇੰਡਸਟਰੀ ਦੇ ਬਾਰੇ 'ਚ ਕੁਛ ਨਹੀਂ ਪਤਾ ਹੈਗਾ, ਇੱਥੋਂ ਦੀ ਲੋਕਲ ਏਰੀਏ ਬਾਰੇ ਕੁਛ ਨਹੀਂ ਪਤਾ ਹੈਗਾ, ਡਰਾਈਵਿੰਗ ਬਾਰੇ ਕੁਛ ਨਹੀਂ ਪਤਾ ਹੈਗਾ। ਸੋ ਤੁਸੀਂ ਵੈਲ ਇਮੇਜਿਨ ਕਰ ਸਕਦੇ ਆ ਕਿ ਉਹਦੇ ਹੱਥ ਦੇ ਵਿੱਚ ਤੁਸੀਂ ਆਪਣਾ ਕਾਰੋਬਾਰ ਦੇ ਰਹੇ ਆ, ਆਪਣਾ ਕੰਮ ਦੇ ਰਹੇ ਆ, ਤੇ ਉਹ ਕਿੰਨੇ ਕੁ ਡਿਸੀਜਨ ਜਿਹੜੇ ਬਣਾ ਸਕਦੇ ਆ। ਕਾਲ ਦਾ ਵੀ ਦੱਸਿਓ ਰਮਨ ਜੀ, ਜਿਹੜਾ ਤੁਸੀਂ ਆਫ ਦੀ ਏਅਰ ਦੱਸਿਆ ਸੀਗਾ ਵੀ ਕੀ ਕਾਲ ਆਈ ਹੈ ਤੇ ਕਿੰਨੇ ਦੇ ਵਿੱਚ ਕਿੰਨੇ ਸਾਲ ਦਾ ਜਿਹੜਾ ਲੋਡ ਉਹ ਦੱਸ ਰਹੇ ਸੀਗੇ ਵੀ ਕੀ ਮਾਹੌਲ ਬਣਿਆ ਪਿਆ ਵੀ ਕਿੱਦਾਂ ਬੇੜਾ ਗਰਕ ਫਿਰ ਇਸ ਹਿਸਾਬ ਦੇ ਨਾਲ ਉਹ ਫਿਰ ਗਾਂਹ ਹੋਣਾ ਹੀ ਆ। ਹੁਣ ਦੇਖੋ ਇਹੋ ਹੀ ਚੀਜ਼ ਸੀਗੀ ਕਿ ਮੈਂ ਫ੍ਰਿਜ਼ੋ ਦੇ ਵਿੱਚ ਸੀਗਾ ਤੇ ਫ੍ਰਿਜ਼ੋ 'ਚ ਗੱਲ ਹੋਈ ਹੈ ਕਿ ਡਰਾਈਵਰ ਨੇ ਮੈਨੂੰ ਆਣ ਕੇ, ਓਨਰ ਆਪਰੇਟਰ ਸੀਗਾ, ਉਹਨੇ ਮੈਨੂੰ ਆਣ ਕੇ ਫੋਨ ਕਰਾਇਆ ਤੇ ਦੱਸਿਆ ਕਿ ਭਈ ਆਹ ਗੱਲ ਸੁਣੋ ਜਿਹੜੀ ਵੀ ਇੱਕ ਇੰਡੀਆ ਤੋਂ ਬੰਦਾ ਕਾਲ ਕਰ ਰਿਹਾ ਹੈਗਾ ਤੇ ਐਮਾਜ਼ਨ ਦੇ ਲੋਡ ਲੈ ਕੇ ਦੇਣ ਨੂੰ ਰੈਡੀ ਹੈਗਾ ਤੇ $2000 ਦਾ ਕਹਿੰਦਾ ਮੈਨੂੰ ਸਾਲ ਦਾ ਦੇ ਦਿਓ ਤੁਸੀਂ, $2000 ਸਾਲ ਦੇ ਵਿੱਚ, ਸਾਲ ਦੇ ਲੋਡ। ਤੇ ਉਹਦੇ ਵਿੱਚ ਹੁਣ ਤੁਸੀਂ ਇਹ ਹਿਸਾਬ ਲਾਓ ਵੀ ਜਿਹੜੇ ਬੰਦੇ ਨੇ 2000 ਦੇ ਵਿੱਚ ਤੁਹਾਡੇ ਸਾਲ, ਤੁਸੀਂ ਚੀਪ ਦੇਖ ਕੇ ਸ਼ਾਇਦ ਹੋ ਸਕਦਾ ਉਹਦੇ ਕੋਲੋਂ ਲੋਡ ਲੈਣੇ ਸ਼ੁਰੂ ਕਰ ਦਿਓ, ਪਰ ਉਹਦੇ ਨਾਲ ਤੁਹਾਡੀ ਆਉਣ ਵਾਲੀ ਫਿਊਚਰ ਚੀਜ਼ ਤੇ ਕੀ ਅਸਰ ਪੈਣਾ ਤੁਹਾਨੂੰ ਇਹ ਸੋਚਣਾ ਚਾਹੀਦਾ। ਤੁਹਾਨੂੰ ਇਹ ਦਿਮਾਗ 'ਚ ਰੱਖਣਾ ਚਾਹੀਦਾ ਕਿ ਜੇ ਇਹ ਬੰਦਾ, ਕਿਉਂਕਿ ਕੱਲ ਨੂੰ ਉਹੋ ਹੀ ਲੋਡ ਜਿਹੜੇ ਆ ਉਹਨਾਂ ਦੀ ਇਨਫੋਰਮੇਸ਼ਨ ਬਾਹਰ ਜਾਣੀ ਆ, ਉਹੋ ਹੀ ਲੋਡ ਜਿਹੜੇ ਆ ਉਹ ਚੋਰੀ ਹੋਣੇ ਸ਼ੁਰੂ ਹੋਣੇ ਆ। ਹੁਣ ਬਹੁਤ ਵਾਰੀ ਲੋਕਾਂ ਦੀ ਕਾਲ ਆਉਂਦੀ ਆ ਜੀ ਭਾਜੀ ਸਾਡੀ ਅਥਾਰਟੀ ਤੇ ਲੋਡ ਬੁੱਕ ਹੋਣੇ ਸ਼ੁਰੂ ਹੋ ਗਏ। ਹੁਣ ਉਹ ਲੋਡ ਤੁਹਾਡੀ ਅਥਾਰਟੀ ਤੇ ਬੁੱਕ ਕੌਣ ਕਰ ਰਿਹਾ ਹੈਗਾ? ਉਹ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਅਥਾਰਟੀ ਆ, ਕਿਤੇ ਨਾ ਕਿਤੇ ਤੁਹਾਡੇ ਜਿਹੜੇ ਕ੍ਰੈਡੈਂਸ਼ੀਅਲਸ ਆ ਉਹ ਲੀਕ ਹੋਏ ਆ, ਕਿਸੇ ਨਾ ਕਿਸੇ ਕੋਲ ਪਹੁੰਚੇ ਆ, ਤਾਂ ਹੀ ਕੋਈ ਕਰ ਰਿਹਾ। ਠੀਕ ਹੈ ਨਾ, ਕੰਪਨੀਆਂ ਹੀ ਉੱਥੇ ਚਲੇ ਗਈਆਂ ਨਾ ਡਿਸਪੈਚ ਦੀਆਂ, ਉਹ ਤੇ ਇੱਥੋਂ ਵਾਲੀਆਂ ਕੰਪਨੀਆਂ ਨੇ ਉੱਥੇ ਬੰਦੇ ਹਾਇਰ ਕਰ ਲਏ ਸੀਗੇ, ਉਹ ਫਿਰ ਅੱਗੋਂ ਫਿਰ ਡਾਟਾ ਚੋਰੀ ਹੋਈ ਜਾਂਦਾ। ਹੁਣ ਇੱਕ ਤਾਂ ਇਦਾਂ ਆ ਰਾਜਕਰਨ ਕਿ ਇੱਥੋਂ ਵਾਲੀ ਕੰਪਨੀਆਂ ਨੇ ਉੱਥੇ ਬੰਦੇ ਹਾਇਰ ਕਰ ਲਏ, ਠੀਕ ਆ। ਹੁਣ ਕੁਛ ਇੱਕ ਜੈਨੂਇਨ ਕੰਪਨੀਆਂ ਸੀਗੀਆਂ ਜਿਨ੍ਹਾਂ ਨੇ ਬੰਦੇ ਮੰਨ ਲਓ ਹਾਇਰ ਕਰ ਲਏ। ਹੁਣ ਉਹ ਬੰਦਾ 2 ਮਹੀਨੇ ਕੰਮ ਕੀਤਾ ਤੁਹਾਡੀ ਕੰਪਨੀ 'ਚੋਂ, ਮੁੜ ਕੇ ਕਿਸੇ ਹੋਰ ਕੰਪਨੀ 'ਚ ਚਲਾ ਗਿਆ। ਹੁਣ ਉਹ ਕਿਹੜੀ ਕੰਪਨੀ 'ਚ ਗਿਆ, ਤੁਹਾਡੀ ਇਨਫੋਰਮੇਸ਼ਨ ਕਿੰਨੀ ਨਾਲ ਲੈ ਕੇ ਗਿਆ, ਉੱਥੇ ਜਾ ਕੇ ਉਹ ਕੀ ਕਰਦਾ ਉਸ ਇਨਫੋਰਮੇਸ਼ਨ ਨਾਲ, ਜਾਂ ਕਿਹਨੂੰ ਦਿੰਦਾ ਆ। ਹੁਣ ਇੱਥੇ ਤਾਂ ਇਹ ਵੀ ਦੇਖਣ 'ਚ ਆਇਆ ਕਿ ਆਪਣੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਮੁਹਾਲੀ, ਚੰਡੀਗੜ੍ਹ ਵਗੈਰਾ ਏਰੀਏ ਦੀ ਗੱਲ ਕਰੀਏ, ਤੇ ਉੱਥੇ ਜਿਹੜੇ ਆਫਿਸਿਸ ਆ ਉਹ ਇੱਕ ਤੋਂ ਦੂਜੇ ਨਾਲ ਸਟੇ ਪਏ ਆ ਸਾਰੇ। ਇੱਕ ਬਿਲਡਿੰਗ ਦੇ ਵਿੱਚ ਕਿੰਨੇ ਆਫਿਸ ਹੈਗੇ ਆ। ਸੋ ਉੱਥੇ ਜਿਹੜਾ ਕੰਮ ਚੱਲ ਰਿਹਾ ਹੈਗਾ, ਉੱਥੇ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈਗੀ ਆ ਉਹਦੀ ਸੇਫਟੀ ਜਿਹੜੀ ਹੈਗੀ ਆ ਉਹ ਬਿਲਕੁਲ ਹੀ ਜ਼ੀਰੋ ਦੇ ਬਰਾਬਰ ਆ। ਕੋਈ ਸੇਫਟੀ ਨਹੀਂ, ਅਕਾਊਂਟੇਬਿਲਟੀ ਨਹੀਂ, ਕੋਈ ਅਕਾਊਂਟੇਬਿਲਟੀ ਥੋੜੀ ਆ ਉਹਨਾਂ ਦੀ ਉੱਥੇ ਦੇ ਲਈ। ਭਾਈ ਇੱਥੋਂ ਤੱਕ ਰਾਜਕਰਨ, ਇੱਥੋਂ ਤੱਕ ਕਿ ਬੰਦੇ ਆਪਣੇ ਪੈਸੇ ਉੱਥੇ ਟ੍ਰਾਂਸਫਰ ਲੈ ਲੈਂਦੇ ਆ, ਉੱਥੇ ਕਰ ਲੈਂਦੇ ਆ, ਤੇ ਜਿਹਨੇ ਲੋਡ ਕੀਤਾ ਹੁੰਦਾ ਉਹ ਪੈਸਿਆਂ ਨੂੰ ਇੱਥੇ ਰੌਂਦਾ ਕਰਦਾ ਆ। ਹੁਣ ਤੁਸੀਂ ਇਹ ਵੀ ਦੇਖੋ ਨਾ, ਇਹ ਕੇਸ ਦੇ ਵਿੱਚ ਬੰਦਾ ਲਾਲਚ ਨੂੰ, ਜਿੰਨਾ ਤੁਸੀਂ ਕਿਹਾ ਵੀ ਗਰੀਡ ਨੂੰ ਕਰ ਵੀ ਲਓ ਵੀ ਚੱਲ 2000 ਦੇ ਵਿੱਚ ਸਾਲ ਦੇ ਲੋਡ, ਅਗਲਾ 2000 ਲੈ ਕੇ ਭੱਜ ਗਿਆ, ਬਾਅਦ ਲੋਡ ਨਾ ਫੜਾਇਆ, ਫਿਰ ਕਿਸੇ ਹੋਰ ਦਊਂਗੇ ਥਾਂ ਤੇ। ਕੋਈ ਅਕਾਊਂਟੇਬਿਲਟੀ ਨਹੀਂ ਉਹਦੀ ਉਹਦੀ ਅਕਾਊਂਟੇਬਿਲਟੀ ਕੋਈ ਜਵਾਬ ਦੇ ਹੈ ਮੈਂ ਕਿਹੜਾ ਕੋਈ ਜਵਾਬ ਦੇ ਥੋੜੀ ਆ। ਉੱਥੇ ਕੋਈ ਬੰਦਾ ਬੈਠਾ, ਉੱਥੇ ਜੋ ਮਰਜ਼ੀ ਉੱਥੇ ਬੈਠੇ ਸਰਹੱਦੋਂ ਪਾਰ ਜੋ ਮਰਜ਼ੀ ਕਰੀ ਜਾਣ ਉੱਥੇ। ਭਾਈ ਤੁਸੀਂ ਰਾਜਕਰਨ, ਇੱਥੋਂ ਤੱਕ ਮੇਰੇ ਕੋਲ ਕੇਸਿਸ ਆਏ ਆ ਕਿ ਜਿੱਥੇ ਇੱਕ ਪਾਰਟਨਰ ਇੱਥੇ ਬੈਠਾ ਆ, ਦੂਜਾ ਪਾਰਟਨਰ ਜਿਹੜਾ ਇੰਡੀਆ ਵਾਲੇ ਆਪਣੀ ਆਪਰੇਸ਼ਨ ਦੀ ਟੇਕ ਕੇਅਰ ਕਰ ਰਿਹਾ, ਠੀਕ ਹੈ। ਇੱਥੋਂ ਵਾਲਾ ਪਾਰਟਨਰ ਬਿਮਾਰ ਹੋਇਆ, ਇੰਡੀਆ ਵਾਲੇ ਪਾਰਟਨਰ ਨੇ ਉੱਥੇ ਬੈਠੇ ਸਾਰੀ ਕੰਪਨੀ ਟ੍ਰਾਂਸਫਰ ਕਰਕੇ ਆਪਣੇ ਨਾਲ ਲਵਾ ਲਈ। ਜਦੋਂ ਇੱਥੋਂ ਵਾਲਾ ਬਿਮਾਰੀ ਤੋਂ ਉੱਠ ਕੇ ਵਾਪਸ ਆਇਆ ਤੇ ਦੇਖਿਆ ਉਹਦੇ ਹੱਥ 'ਚ ਕੁਝ ਵੀ ਨਹੀਂ ਕਰ, ਬਸ ਕਰ ਗਿਆ, ਹੜਪ ਗਿਆ, ਸਾਰਾ ਲੈ ਗਿਆ। ਸੋ ਹੁਣ ਤੁਸੀਂ ਇਹ ਤਾਂ ਲੋਕ ਸੰਗਦੇ ਨਹੀਂ ਦੱਸਦੇ ਹੁਣੇ ਵੀ ਇਦਾਂ ਹੋ ਗਿਆ ਉਹਨਾਂ ਦੇ ਨਾਲ। ਹਾਂ ਨਹੀਂ, ਇਹ ਕਾਲ ਮਤਲਬ ਮੈਂ ਕੋਈ ਆਪਣੇ ਕੋਲੋਂ ਨਹੀਂ ਦੱਸ ਰਿਹਾ, ਕਾਲਸ ਆਉਂਦੀਆਂ ਜਿਹੜੀਆਂ ਦੱਸਦੇ ਆ ਲੋਕੀ, ਜਿੱਦਾਂ ਦੀ ਉਹਨਾਂ ਨਾਲ ਟ੍ਰੈਜਡੀਜ਼ ਹੋ ਰਹੀਆਂ, ਜਿੱਦਾਂ ਦੇ ਕੰਮ ਹੋ ਰਹੇ ਉਹ ਦੱਸਦੇ ਆ, ਤਾਂ ਆਪਾਂ ਨੂੰ ਪਤਾ ਲੱਗਦਾ, ਨਹੀਂ ਤਾਂ ਆਪਾਂ ਕਿੱਥੋਂ ਪਤਾ ਲੱਗਣਾ ਜੀ। ਸੋ ਇੱਕ ਰਮਨ ਜੀ, ਤੁਸੀਂ ਵੀ, ਹਰਜੋਤ ਜੀ, ਤੁਸੀਂ ਵੀ ਕਾਫੀ ਵੀਡੀਓਜ਼ ਦਾ ਇੱਕ ਨਵਾਂ ਪੈਟਰਨ ਜਿਹੜਾ ਉਹ ਦੇਖ ਰਹੇ ਹੋਵੋਗੇ, ਸਾਰਿਆਂ ਨੇ ਦੇਖਿਆ ਹੋਣਾ। ਕੋਈ ਵੀ ਐਕਸੀਡੈਂਟ ਤੋਂ ਬਾਅਦ ਦੇ ਵਿੱਚ ਜਦੋਂ ਸਾਈਡ ਤੋਂ MC ਨੰਬਰ ਲਾ ਕੇ ਦੂਜੇ ਲਾਏ ਜਾਂਦੇ ਆ, ਜਾਂ ਉੱਤੇ ਜਿਹੜਾ ਸਟਿੱਕਰ ਲੱਗਾ ਉਹ ਕਾਫੀ ਹੁਣ ਨਜ਼ਰਾਂ 'ਚ ਆ ਰਿਹਾ। ਇੱਕ ਬੰਦੇ ਨੇ CDL ਜੌਬ, ਪਤਾ ਨਹੀਂ ਕਿੰਨੇ ਕੁ ਗਰੁੱਪ ਜਿਹੜੇ ਉਹ ਬਣੇ ਹੋਏ ਆ ਫੇਸਬੁੱਕ ਦੇ ਉੱਤੇ, ਕਹਿੰਦੇ ਵੀ MC ਨੰਬਰ ਇੱਥੇ ਮੁੱਲ ਵਿਕ ਰਹੇ ਆ, ਨੌਨ ਡੋਮਿਸਾਈਲ ਦੇ ਰੌਲੇ ਦੇ ਵਿੱਚ ਹੀ ਇਹ ਸਾਰਾ ਕੁਝ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਹੋ ਰਿਹਾ ਆ।
ਸੋ ਇਹ ਜਿਹੜਾ ਪੈਟਰਨ ਆ, ਇਹ ਵੀਡੀਓਜ਼ ਦਾ ਜਿਹੜਾ ਪੈਟਰਨ ਜਾਂ ਇਹ ਇਸ਼ੂ ਦਾ ਜਿਹੜਾ ਇੱਕ ਨਵਾਂ ਪੈਟਰਨ ਰਮਨ ਜੀ ਸਾਹਮਣੇ ਆ ਰਿਹਾ ਆ, ਇਹ ਕੀ ਜਿਹੜਾ ਉਹ ਦੱਸਦਾ ਹੈ, ਇਹ ਕੀ ਪ੍ਰੈਕਟਿਸ ਹੈ, ਕਿਹੜੀ ਆ ਵੀ MC ਨੰਬਰ ਪਹਿਲੋਂ ਕੋਈ ਹੋਰ ਲੱਗਾ ਹੁੰਦਾ, ਫਿਰ ਐਕਸੀਡੈਂਟ ਤੋਂ ਬਾਅਦ ਚ ਲਾ ਲਿਆ ਜਾਂਦਾ ਆ, ਕੀ ਇਹ ਜਾਇਜ਼ ਆ ਨਜਾਇਜ਼ ਆ, ਕੀ ਹੋ ਕੀ ਰਿਹਾ ਇਸ ਪੂਰੀ ਇਹ ਪੈਟਰਨ ਦੇ ਵਿੱਚ? ਦੇਖੋ ਜੀ, ਇਹ ਚੀਜ਼ਾਂ ਜਿਹੜੀਆਂ ਨਾ, ਜਦੋਂ ਤੁਸੀਂ ਇੱਥੇ ਲੋਡ ਚੱਕੇ ਜਾਂਦੇ ਆ, ਜਦੋਂ ਲੋਡ ਚੱਕਣ ਜਾਂਦੇ ਆ ਤਾਂ ਉੱਥੇ ਡਿਸਪੈਚਰ ਜਿਹੜਾ ਭੇਜਦਾ ਟਰੱਕ, ਉਹ ਜਿੱਦਾਂ ਆਪਾਂ ਕਹਿੰਦੇ ਆ ਵੀ ਡਬਲ ਬ੍ਰੋਕਰ, ਟ੍ਰਿਪਲ ਬ੍ਰੋਕਰ, 4 ਵਾਰੀ ਬ੍ਰੋਕਰ ਹੋ ਜਾਂਦਾ ਲੋਡ। ਉਹ ਜਿਹੜੀ ਕੰਪਨੀ ਨੂੰ ਲੋਡ ਦਿੱਤਾ ਗਿਆ ਹੁੰਦਾ, ਉਹ ਕੰਪਨੀ ਹੀ ਅੱਜ ਕੱਲ ਹੁਣ ਇੰਨੀ ਸਖਤੀ ਹੋ ਗਈ ਆ ਵੀ ਅਗਲੇ ਕਹਿੰਦੇ ਵੀ ਜਿਹੜਾ ਟਰੱਕ ਜਿਹੜੀ ਕੰਪਨੀ ਨੂੰ ਲੋਡ ਦਿੱਤਾ, ਉਸੇ ਹੀ ਨਾਂ ਨੰਬਰ ਦਾ ਟਰੱਕ ਜਿਹੜਾ ਆਉਣਾ ਚਾਹੀਦਾ। ਸੋ ਬ੍ਰੋਕਰ ਜਦੋਂ ਸ਼ਿਪਰ ਨੂੰ ਭੇਜ ਦਿੰਦਾ ਵੀ ਓਕੇ ABC ਕੰਪਨੀ ਦਾ ਟਰੱਕ ਜਿਹੜਾ ਆ ਉਹ ਆਉਣਾ ਚਾਹੀਦਾ। ਹੁਣ ਉੱਥੇ ਕੰਪਨੀ ਜਾ ਰਹੀ ਆ CCB, ਤੇ ਉਹਨਾਂ ਨੇ CCB ਦੇ ਉੱਤੇ ABC ਦੇ ਨਾਂ ਦੇ ਸਟicker ਲਾਤੇ। ਸਟicker ਲਾ ਕੇ ਉੱਥੇ ਲੋਡ ਚੱਕਣ ਚਲੇ ਗਏ, ਉਹਨਾਂ ਨੇ ਲੋਡ ਦੇ ਦਿੱਤਾ। ਉਹ ਲੋਡ ਲੈ ਕੇ ਜਾਂਦੇ ਆ, ਰਸਤੇ 'ਚ ਐਕਸੀਡੈਂਟ ਹੋਇਆ। ਹੁਣ ਚੇਤੇ ਆਇਆ ਵੀ ਕੰਪਨੀ ਦੇ ਉੱਤੇ ਹੋਰ ਲੱਗੀ ਆ ਤਾਂ ਥੱਲੇ ਹੋ ਰਿਹਾ, ਲੋਡ ਕਿਸ ਨੂੰ ਮਿਲਿਆ। ਉੱਥੇ ਫਿਰ ਕਾਹਲੀ ਦੇ ਵਿੱਚ ਇਹ ਕੰਮ ਹੁੰਦਾ। ਅੱਜ ਕੱਲ ਤਾਂ ਇੱਥੋਂ ਤੱਕ ਆ ਗਿਆ ਵੀ ਅੱਜ ਕੱਲ ਤਾਂ ਹੁਣ ਕੱਲੇ ਸਟਿੱਕਰਾਂ ਦੇ ਉੱਤੇ ਨਹੀਂ, ਉਹ ਕਹਿੰਦੇ ਵੀ ਆਪਣੇ ਵਿਨ ਨੰਬਰ ਭੇਜੋ, ਟਰੱਕ ਦਾ, ਟ੍ਰੇਲਰ ਦਾ ਭੇਜੋ, ਰਜਿਸਟ੍ਰੇਸ਼ਨ ਭੇਜੋ, ਡਰਾਈਵਰ ਦਾ ਲਾਇਸੈਂਸ ਭੇਜੋ, ਡਰਾਈਵਰ ਦੀ ਫੇਸ ਦੀ ਫੋਟੋ ਭੇਜੋ। ਹੁਣ ਤਾਂ ਜਿਹੜੀ ਹਾਈਵੇ ਐਪ ਹੈਗੀ ਆ, ਉਹਦੇ ਵਿੱਚ ਜੇ ਤੁਸੀਂ ਕਿਸੇ ਨੇ ਸਾਈਨ ਅਪ ਕਰਨਾ ਹੈਗਾ ਤਾਂ ਓਨਰ ਦਾ ਗ੍ਰੀਨ ਕਾਰਡ ਦੀ ਕਾਪੀ ਮੰਗਦੇ ਆ, ਕਿਉਂਕਿ ਕੱਲ ਨੂੰ ਜਦੋਂ ਚੋਰੀ ਦਾ ਮਾਮਲਾ ਆਉਂਦਾ ਆ, ਉਦੋਂ ਦੇ ਵਾਂਟ ਟੂ ਹੈਲਡ ਅਕਾਊਂਟੇਬਲ, ਸਮਬਡੀ ਨੀਡਸ ਟੂ ਗੈਟ ਹੋਲਡ ਅਕਾਊਂਟੇਬਲ। ਸੋ ਉਹਦੇ ਲਈ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਹੁਣ ਗਾਂਹ ਦੇ ਗਾਂਹ ਲਾਜ਼ਮੀ ਹੁੰਦੀਆਂ ਜਾਂਦੀਆਂ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਆ, ਜਦੋਂ ਤੁਸੀਂ ਆਪਣਾ ਹੋਲਡ ਕਿਸੇ ਹੋਰ ਨੂੰ ਦੇ ਰਹੇ ਆ, ਬਾਹਰ ਕਿਸੇ ਨੂੰ ਦੱਸ ਰਹੇ ਆ, ਇਹ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਉਜਾਗਰ ਹੋਣੀਆਂ, ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋਣੀ। ਅਜੇ ਆਪਣੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਨਾਨ ਡੋਮਿਸਾਈਲ ਦੇ ਵਿੱਚ ਹੀ ਆ, ਪਰ ਗਾਂਹ ਆਉਣ ਵਾਲੇ ਸਮੇਂ 'ਚ ਕੰਪਨੀਆਂ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਣਾ। ਜੀ ਹਰਜੋਤ ਜੀ, ਇਹ ਵੀ ਜਿਹੜੀ ਖਬਰ ਸ਼ੇਅਰ ਕਰਿਓ, DOT AI ਦੀ ਵਰਤੋਂ ਜਿਹੜੀ ਉਹ ਕਰਨ ਜਾ ਰਹੀ ਆ ਇਲੀਗਲ ਟਰੱਕਰ ਨੂੰ ਲੈ ਕੇ, ਉਹ ਵੀ ਸ਼ੇਅਰ ਕਰਿਓ। ਕੀ ਹੈ ਇਹ ਪੂਰਾ ਮਾਮਲਾ? ਸੋ ਬਿਲਕੁਲ, ਅੱਜ ਦੀ ਫਰੇਟ ਲਾਈਨ ਨੇ ਮੇਨ ਖਬਰ ਲਾਈ ਆ ਵੀ DOT ਟੂ ਯੂਜ਼ AI ਟੂ ਗੋ ਆਫਟਰ ਇਲੀਗਲ ਟਰੱਕਰਸ। ਸੋ ਇਹ ਆਪਾਂ ਡਿਟੇਲ 'ਚ ਡਿਸਕਸ ਕਰਦੇ ਹਾਂ। ਨਾਲ ਦੀ ਨਾਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਤੁਹਾਡਾ ਕੋਈ ਕੁਐਸਚਨ ਹੈਗਾ ਜਾਂ ਤੁਹਾਡਾ ਕੋਈ ਸੁਜੈਸ਼ਨ ਆ, ਵਿਚਾਰ ਆ ਟਰੱਕਿੰਗ ਦੇ ਨਾਲ ਰਿਲੇਟਡ, ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200 ਦੇ ਉੱਤੇ। ਸੋ ਕਹਿੰਦੇ ਵੀ ਇੱਕ 105th 105ਵੀਂ ਐਨੂਅਲ ਮੀਟਿੰਗ ਹੋਈ ਹੈ ਟਰਾਂਸਪੋਰਟੇਸ਼ਨ ਰਿਸਰਚ ਬੋਰਡ ਦੀ, TRB ਦੀ, ਵਾਸ਼ਿੰਗਟਨ DC ਦੇ ਵਿੱਚ, ਜਿੱਥੇ US ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਡਿਪਟੀ ਸੈਕਟਰੀ ਸਟੀਵ ਬ੍ਰੈਡਵਰੀ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇੱਕ ਮਾਡਲ ਏਜੰਸੀ ਵਿਦਿਨ ਜਿਹੜਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਕ੍ਰੀਏਟ ਕਰਨ ਜਾ ਰਹੇ ਆ, ਜੋ ਕਿ ਲੀਨਿੰਗ ਇਨਟੂ AI ਆ। ਸੋ ਉਹਦੇ 'ਚ ਕੀ ਹੋਊਗਾ ਵੀ ਜਿਹੜਾ ਫਰਾਡ ਹੋ ਰਿਹਾ ਹੈਗਾ ਟਰੱਕਿੰਗ ਇੰਡਸਟਰੀ ਦੇ ਵਿੱਚ, ਉਹ ਰਿਕੋਗਨਾਈਜ਼ ਕਰੂਗਾ ਰਾਈਟ ਵੇ ਕਿਹੜੀਆਂ ਟਰੱਕਿੰਗ ਕੰਪਨੀਜ਼ ਇਲੀਗਲ ਫੋਰਨ ਡਰਾਈਵਰਸ ਨੂੰ ਯੂਜ਼ ਕਰ ਰਹੀਆਂ ਹੈਗੀਆਂ। ਕਹਿੰਦੇ ਵੀ ਆ ਜਿਹੜਾ ਨਵਾਂ ਰੂਲ ਆਇਆ ਨਾਨ ਡੋਮਿਸਾਈਲਡ ਵਾਲਾ ਜਾਂ ਇੰਗਲਿਸ਼ ਵਾਲਾ, ਇਹਨੂੰ ਲੈ ਕੇ 2 ਲੱਖ ਦੇ ਕਰੀਬ ਜਿਹੜੇ ਟਰੱਕਰਸ ਆ ਉਹ ਜੌਬ ਐਲੀਮੀਨੇਟ ਹੋ ਜਾਣੀਆਂ ਆ। ਤੇ ਉਸ ਦੀ ਜਗ੍ਹਾ ਦੇ ਉੱਤੇ ਹੁਣ ਕਿਹੜੇ ਬੰਦੇ ਕੌਣ ਹਾਇਰ ਕਰ ਰਹੇ ਹੈਗੇ ਆ, ਜਾਂ ਐਗਜ਼ਿਸਟਿੰਗ ਕਿਹੜੀਆਂ ਕੰਪਨੀਆਂ ਆ, ਕਿਹੜੇ ਕੈਮਲੀਅਨ ਕੈਰੀਅਰ ਆ। ਆਪਾਂ ਤੁਹਾਨੂੰ ਪਿਛਲੇ ਸਮੇਂ 'ਚ ਦੱਸਿਆ ਸੀ ਕੈਮਲੀਅਨ ਕੈਰੀਅਰ ਪੇ ਇੱਕ ਕੰਪਨੀ ਬੰਦ ਕਰਕੇ ਦੂਜੀ ਖੋਲ ਲਓ, ਤੀਜੀ ਖੋਲ ਲਓ, ਹਨਾ, ਹਸਬੈਂਡ ਦੇ ਨਾਂ ਤੇ ਖੋਲ ਲਓ, ਵਾਈਫ ਦੇ ਨਾਂ ਤੇ ਖੋਲ ਲਓ, ਐਡਰੈਸ ਸੇਮ ਆ। ਸੋ ਕਈ ਕੁਛ ਇਸ ਨੂੰ ਲੈ ਕੇ ਹੁਣ ਜਿਹੜਾ AI ਆ ਉਹ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਯੂਜ਼ ਕਰੂਗੀ। ਤੇ ਇਹਦੇ ਨਾਲ ਕਹਿੰਦੇ ਵੀ ਸਾਡਾ ਪੂਰਾ ਇਰਾਦਾ ਹੈ ਵੀ ਜਿਹੜਾ ਫਰਾਡ ਆ ਉਸ ਨੂੰ ਰੋਕਿਆ ਜਾ ਸਕੇ। ਪਲੱਸ ਜਿਹੜੇ ਕਹਿੰਦੇ ਵੀ ਫੋਰਨਰਸ ਆਰ ਈਟਿੰਗ ਦਾ ਲੰਚ ਆਫ ਅਮਰੀਕਨ ਟਰੱਕ ਡਰਾਈਵਰਸ, ਜਿਸ ਤਰ੍ਹਾਂ ਰਮਨ ਭਾਜੀ ਹੁਣਾਂ ਨੇ ਵੀ ਦੱਸਿਆ ਵੀ ਇੰਡੀਆ 'ਚ ਆਫਿਸ ਖੋਲ ਲਓ, ਜਾਂ ਜਿਹੜੇ ਨਾਨ ਡੋਮਿਸਾਈਲਡ CDL ਨੂੰ ਲੈ ਕੇ। ਸੋ ਉਹਨਾਂ ਦਾ ਮਤਲਬ ਕਹਿਣ ਦਾ ਇਹੀ ਆ ਵੀ ਜਿਹੜੇ ਫੋਰਨਰਸ ਆ, ਉਹ ਅਮਰੀਕਨ ਟਰੱਕਰਸ ਦੀ ਜਿਹੜੀ ਜਿੰਨੀ ਸੈਲਰੀ ਹੋਣੀ ਚਾਹੀਦੀ ਆ ਉਹਦੇ 'ਚ ਘੱਟ ਕਰਕੇ ਜਾਂ ਲੋ ਵੇਜਸ ਦੇ ਉੱਤੇ ਕੰਮ ਕਰ ਰਹੇ ਹੈਗੇ ਆ। ਜੀ ਰਮਨ ਜੀ। ਬਿਲਕੁਲ ਜੀ, ਇਹ ਜਿਹੜੀ ਚੀਜ਼ ਹੈਗੀ ਆਪਾਂ ਤਾਂ ਪਿਛਲੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਆ ਕਿ ਸਟ੍ਰਿਕਟਨੈਸ ਜਿਹੜੀ ਆਪਾਂ ਹੁਣ ਵੀ ਇਸ ਐਪੀਸੋਡ 'ਤੇ ਆਪਾਂ ਸ਼ੁਰੂ 'ਚ ਇਹੋ ਹੀ ਗੱਲ ਕੀਤੀ ਹੈ ਕਿ ਸਟ੍ਰਿਕਟਨੈਸ ਜਿਹੜੀ ਆ ਇਹ ਬਹੁਤ ਜ਼ਿਆਦਾ ਹੋਣ ਜਾ ਰਹੀ ਆ।
ਜੇ ਓਵਰਆਲ ਦੇਖਿਆ ਜਾਵੇ ਤਾਂ ਹਰਜੋਤ ਭਾਜੀ ਰਾਜਕਰਨ ਜਿਹੜੀ ਨਾਨ ਡੋਮਿਸਾਈਲ ਲਾਇਸੈਂਸ ਨੂੰ ਯੂਜ਼ ਐਕਚੁਅਲੀ ਪਹਿਲਾਂ ਮੈਗਾ ਕੈਰੀਅਰ ਨੇ ਕਰਨਾ ਸ਼ੁਰੂ ਕੀਤਾ ਸੀਗਾ। ਮੈਗਾ ਕੈਰੀਅਰ ਜਿਹੜੇ ਹੈਗੇ ਆ, ਵੱਡੇ ਕੈਰੀਅਰ ਜਿਹੜੇ ਹੈਗੇ ਆ, ਉਹ ਯੂਜ਼ ਕਰਦੇ ਸੀਗੇ ਨਾਨ ਡੋਮਿਸਾਈਲ ਨੂੰ ਬਹੁਤ ਜ਼ਿਆਦਾ। ਮੈਂ ਸੋਚਿਆ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੇ ਕੈਰੀਅਰ ਤੁਸੀਂ ਵੱਡੇ ਕਰਦੇ MEG ਵਾਲੇ ਆ। ਨਹੀਂ ਮੈਗਾ ਕੈਰੀਅਰਸ ਹੈਗੇ ਆ ਉਹ। ਵੈਸੇ ਹੁਣ ਉਹ ਸਾਰੇ ਮੈਗਾ ਕੈਰੀਅਰਸ ਜਿਹੜੇ ਉਹ ਮਾਗਾ 'ਚ ਚਲੇ ਗਏ ਆ ਸਾਰੇ ਨਾ। ਮਾਗਾ ਵਾਲੇ ਹੋ ਗਏ ਹੁਣ ਕਿਤੇ ਨਾ ਕਿਤੇ। ਉਹ ਜਿਹੜੇ ਕੈਰੀਅਰਸ ਆ ਨਾ ਉਹ ਸਾਰੇ ਮੇਰੀ ਨਜ਼ਰ ਦੇ ਵਿੱਚ ਉਹ ਥਾਲੀ ਦੇ ਬੈਂਗਣ ਹੈ। ਜਿੱਧਰ ਨੂੰ ਥਾਲੀ ਨੀਵੀਂ ਹੋਈ ਉਧਰ ਨੂੰ ਰੁੜ ਜਾਂਦੇ ਆ ਮਿੰਟ 'ਚ ਹੀ ਉਹ। ਚੜ੍ਹਦੇ ਸੂਰਜ ਨੂੰ ਸਲਾਮ ਵਾਲੇ ਆ। ਹਾਂ ਤੇ ਹੁਣ ਬਿਜ਼ਨਸ ਵਾਲਾ ਤੇ ਹੁੰਦਾ ਹੀ ਏਦਾਂ ਦਾ। ਬਿਜ਼ਨਸ ਵਾਲੇ ਨੇ ਤਾਂ ਜਿਹੜੇ ਪਾਸੇ ਜਿਹੜੀ ਪਾਰਟੀ ਤਾਰੂਗੇ ਉਹਨੂੰ ਚੱਕਣਾ ਹੀ ਆ, ਉਹਨੇ ਕਰਨਾ ਹੀ ਆ, ਠੀਕ ਹੈ ਨਾ। ਸੋ ਨਾਟ ਅਬਾਊਟ ਦੈਟ, ਬਟ ਜਿਹੜਾ ਇਹ ਕੰਮ ਸੀਗਾ ਇਹ ਮੈਗਾ ਕੈਰੀਅਰਸ ਕਰਦੇ ਸੀਗੇ ਯੂਜ਼ ਬਹੁਤ। ਪਰ ਅਲਟੀਮੇਟਲੀ ਸਾਡੀ ਕਮਿਊਨਿਟੀ ਜਾਂ ਜਿਹੜਾ ਕਹਿ ਲਓ ਜਿਹੜੀਆਂ ਛੋਟੀਆਂ ਕਮਿਊਨਿਟੀਜ਼ ਹੈਗੀਆਂ, ਛੋਟੇ ਕੈਰੀਅਰਸ ਹੈਗੇ, ਉਹਨਾਂ ਨੇ ਵੀ ਯੂਜ਼ ਕਰਨਾ ਸ਼ੁਰੂ ਕੀਤਾ। ਤੇ ਉੱਥੇ ਛੋਟੇ ਕੈਰੀਅਰਸ ਨੂੰ ਵੀ ਇਹ ਸਮਝ ਆਉਣ ਲੱਗ ਗਈ ਵੀ ਇਹ ਜਿਹੜੀ ਚੀਜ਼ ਹੈ ਇਹ ਤਾਂ ਸੌਖੀ ਬੜੀ ਆ, ਠੀਕ ਹੈ ਨਾ। ਅੱਜ ਤੱਕ ਟਰੱਕਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਰਾਜਕਰਨ, ਮੈਂ ਕਈ ਵਾਰੀ ਅਸੀਂ ਜਦੋਂ ਟਰੱਕਿੰਗ ਕਰਦੇ ਹੁੰਦੇ ਸੀ ਸੋਚਦੇ ਹੁੰਦੇ ਸੀਗੇ ਯਾਰ ਮਤਲਬ ਇੰਨਾ ਵਿਸ਼ਵਾਸ ਕਰਦੇ ਆ ਲੋਕੀ ਇੱਕ ਦੂਜੇ ਦੇ ਉੱਤੇ। ਟਰੱਕਾਂ ਦੇ ਲੋਡ ਜਿਹੜੇ ਆ ਇੰਨੇ ਮਤਲਬ ਲੱਖਾਂ ਹਜ਼ਾਰਾਂ ਦੇ ਲੋਡ ਜਿਹੜੇ ਆ, ਤੁਸੀਂ ਇੱਕ ਜਾਣੇ ਇੱਕ ਪਿਕਅਪ ਨੰਬਰ ਦਿੰਦੇ ਆ ਤੇ ਤੁਹਾਨੂੰ ਮਿੰਟ 'ਚ ਲੋਡ ਕਰ ਦਿੰਦੇ ਆ। ਤੁਸੀਂ ਫਲਾਣੇ ਥਾਂ ਜਾਂਦੇ ਉਹਨਾਂ ਨੂੰ ਦੇਣੇ ਵੀ ਮੈਂ ਆਹ ਡਿਲੀਵਰੀ ਕਰਨੀ ਆਇਆ ਬੰਦੇ ਦੀ, ਉਹ ਤੁਹਾਡੇ ਕੋਲ ਲੈ ਲੈਂਦਾ ਆ। ਕਈ ਵਾਰੀ ਇਹ ਸੋਚਣਾ ਰਾਹ ਦੇ ਵਿੱਚ ਕਦੀ ਆ ਵੀ ਕੋਈ ਇਹਦਾ ਕੋਈ ਰੋਕ ਟੋਕ ਨਹੀਂ, ਕੋਈ ਇਹਦਾ ਟ੍ਰੇਲਰ ਨੂੰ ਲੋਕ ਨਹੀਂ ਲੱਗਾ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦਾ। ਮਤਲਬ ਉਹ ਜ਼ਮਾਨੇ ਸੀਗੇ ਕਿ ਜਦੋਂ ਇਹ ਚੀਜ਼ਾਂ ਚੱਲਦੀਆਂ ਸੀਗੀਆਂ। ਤੇ ਹੁਣ ਜਿਹੜੀ ਪਾਪੂਲੇਸ਼ਨ ਆਈ ਆ ਉਹਨੇ ਆਣ ਕੇ ਦੇਖਿਆ ਵੀ ਇਹ ਤਾਂ ਸੌਖਾ ਹੀ ਬੜਾ, ਤੇ ਕੋਈ ਪੁੱਛਦਾ ਹੀ ਨਹੀਂ ਇੱਥੇ। ਐਂਡ ਰੀਅਲੀ ਜੇ ਸੱਚੀ ਗੱਲ ਪੁੱਛੋ ਤਾਂ ਮਾੜੇ ਮੋਟੇ ਕ੍ਰਾਈਮ ਨੂੰ ਤਾਂ ਛੇਤੀ ਕਿਤੇ ਪੁੱਛਦੇ ਹੀ ਨਹੀਂ ਕੋਈ ਵੀ ਇੱਥੇ। ਟ੍ਰੇਲਰ ਚੋਰੀ ਹੋ ਗਿਆ, ਲੋਕੀ ਪੁਲਿਸ ਦੇ ਮਗਰ ਤੁਰੇ ਫਿਰਦੇ ਆ ਸਾਡਾ। ਅੱਛਾ ਪੁਲਿਸ ਦੇ ਮਗਰ ਤੁਰੇ ਫਿਰਦੇ, ਇਹ ਵੀ ਦੱਸ ਦਿੰਦੇ ਵੀ ਟ੍ਰੇਲਰ ਕਿੱਥੇ ਖੜਾ ਆ, ਚੋਰੀ ਹੋ ਕੇ ਗਿਆ, ਤਾਂ ਵੀ ਪੁਲਿਸ ਕੁਝ ਨਹੀਂ ਕਰਦੀ ਹੈਗੀ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਸੀ, ਇਹ ਜਿਹੜੀ ਲੀਨੀਅੰਸੀ ਸੀ, ਇਹ ਜਿਹੜੀਆਂ ਏਦਾਂ ਦੀਆਂ ਇਸ਼ੂ ਸੀਗੇ, ਉਹਨਾਂ ਦੇ ਕਰਕੇ ਲੋਕਾਂ ਨੇ ਬਹੁਤ ਜ਼ਿਆਦਾ ਐਕਸਪਲੋਇਟ ਕਰਤਾ ਇਹਨੂੰ ਇੱਕਦਮ, ਬਹੁਤ ਜ਼ਿਆਦਾ। ਔਰ ਇਹ ਜਿਹੜਾ ਐਕਸਪਲੋਇਟੇਸ਼ਨ ਆ ਜਿਹੜੀ ਇਹ ਚੀਜ਼ ਕੀਤੀ ਆ, ਇਹਦੇ ਉੱਤੇ ਹੀ ਹੁਣ ਜਿਹੜੀ ਇੱਕ ਕੰਪਨੀ ਹੈਗੀ ਆ IDB ਜੀ, ਉਸ ਕੰਪਨੀ ਦਾ ਹੁਣ ਤੁਸੀਂ ਦੇਖਿਓ ਵੀ ਉਹ ਕੰਪਨੀ ਕਿੰਨੀ ਡੀਪਲੀ ਸਾਰੇ ਪਾਸੇ ਚਲੀ ਗਈ ਹੈਗੀ ਆ, ਜਿੱਥੇ ਕਿ ID ਫਰਾਡ, ਜਿੱਥੇ ਵੈਰੀਫਿਕੇਸ਼ਨ, ਜਿੱਥੇ ਸਾਰਾ ਹੁਣ login.gov ਆ। ਮਤਲਬ ਕਿੰਨੀਆਂ ਕਿ ਚੀਜ਼ਾਂ ਜਿਹੜੀਆਂ ਆ ਉਹ ਇੰਪਲੀਮੈਂਟ ਹੋ ਰਹੀਆਂ ਜਸਟ ਟੂ ਪ੍ਰੀਵੈਂਟ ਦਾ ਫਰਾਡ। ਪਰ ਜਿਹੜਾ ਫਰਾਡ ਹੈਗਾ, ਫਰਾਡ ਹੁਣ ਲੋਕੀ ਕਹਿ ਦਿੰਦੇ ਆ, ਉਹ ਡਰਾਈਵਰ ਕਹਿ ਦਿੰਦਾ ਵੀ ਭਾਈ ਹੁਣ ਫਰਾਡ ਦੱਸਣਾ ਕਹਿੰਦੇ ਆ ਵੀ ਮੇਰੀ ਗੱਡੀ 'ਚ ਕੀ ਲੱਦਿਆ, ਉਹ ਤਾਂ ਡਰਾਈਵਰ ਨੇ ਦੱਸਣਾ। ਡਰਾਈਵਰ ਨੇ ਉਹਨੂੰ 2000 5000 ਉਹਨੂੰ ਦਿੱਤਾ, 10,000 ਦੂਜੇ ਨੂੰ ਦਿੱਤਾ, ਇਹਨੂੰ ਦਿੱਤਾ। ਮਤਲਬ ਲੋਡ ਹੱਥੋਂ ਹੱਥ ਲੋਡ ਵਿਕ ਜਾਂਦਾ ਹੈ। ਵਿਕੇ ਹੋਏ ਟਰੱਕਾਂ ਚੋਂ ਕਹਿੰਦੇ ਸਮਾਨ ਵਿਕ ਜਾਂਦਾ ਹੈ। ਹੁਣ ਤਾਂ ਇਹ ਵੀ ਤੁਸੀਂ ਦੱਸਦੇ ਹੋਏ ਸੀਗੇ ਵੀ ਇਹ ਵੀ ਹੁਣ ਨਵਾਂ ਇੱਕ ਕਈ ਥਾਵਾਂ ਦੇ ਉੱਤੇ ਚੀਜ਼ ਤੁਹਾਡੇ ਮੂਹਰੇ ਆਈ ਆ, ਤੁਹਾਨੂੰ ਪਤਾ ਲੱਗ ਰਿਹਾ ਇਸ ਚੀਜ਼ ਦਾ। ਰਾਜਕਰਨ ਹੁਣ ਤਾਂ ਕਈ ਵਾਰੀ ਬੈਠਿਆਂ ਦੇ ਕਿਸੇ ਕੋਲ ਗੱਲ ਸੁਣੀਏ ਨਾ ਤੇ ਇਹ ਲੱਗਦਾ ਵੀ ਜੇ 10 ਬੰਦੇ ਬੈਠੇ ਆ, 10 ਨੇ ਮੂੰਹ ਖੋਲਿਆ ਤੇ 10 ਡਿਫਰੈਂਟ ਗੱਲਾਂ ਨਿਕਲਣੀਆਂ ਮਿੰਟ ਜੀ। ਤੇ ਐ ਹੈਰਾਨੀ ਹੁੰਦੀ ਹੈ ਵੀ ਬੰਦਾ ਅੱਛਾ ਇਹ ਵੀ ਤਰੀਕਾ ਹੈਗਾ, ਅੱਛਾ ਏਦਾਂ ਵੀ ਕਰ ਜਾਂਦੇ ਆ ਯਾਰ। ਮਤਲਬ ਫਰਾਡ ਐਂਡ ਥੈਫਟ ਦੀ ਜਿੱਤੋਂ ਤੁਸੀਂ ਗੱਲ ਸ਼ੁਰੂਆਤ ਕੀਤੀ ਵੀ ਸਕੈਮ, ਫਰਾਡ, ਥੈਫਟ ਵੀ ਹਰ ਟਾਈਮ ਕੋਈ ਨਾ ਕੋਈ ਨਵਾਂ ਜਿਹੜਾ ਰਾਹ ਕੱਢੀ ਜਾ ਰਹੇ ਆ। ਬਿਲਕੁਲ ਭਾਈ, ਮੈਂ ਕਹਿੰਦਾ ਕਿ ਤੁਸੀਂ ਹੋਰ ਦੀ ਹੋਰ ਗੱਲ ਛੱਡੋ, ਜਿਹੜੀ ਆਪਾਂ ਨਾਕੇ ਲੈਂਦੇ ਗੱਲ ਆ ਕਿ ਇਸ ਵੇਲੇ ਤਾਂ LA ਦੇ ਵਿੱਚ ਏਜੰਟ ਮਿਲ ਜਾਂਦੇ ਆ ਰਿਵਰਸ ਡੌਂਕੀ ਲਾਉਣ ਵਾਲੇ। ਇਹ ਕੀ ਆਈਟਮ ਆ ਜੀ ਹੁਣ ਰਿਵਰਸ ਡੌਂਕੀ ਵਾਪਸ ਘਲਾਉਣ ਦੇ ਲਈ? ਇਹ ਤਾਂ ਕਹਿੰਦੇ ਨਾਲੇ $3000 ਦੇਵਾਂਗੇ, 1000 ਤੋਂ 3000 ਦੇਵਾਂਗੇ, ਆਪ ਛੱਡ ਕੇ ਆਉਣਗੇ। ਨਹੀਂ ਤੇ ਜਿਹੜੇ ਜੇਬ ਦੇ ਵਿੱਚ 50,000 ਲੈ ਕੇ ਜਾਣਾ, ਉਹ ਕਿੱਦਾਂ ਲੈ ਕੇ ਜਾਣਾ ਫਿਰ? ਅੱਛਾ ਫਿਰ ਉਹ ਹੁਣ ਪੁੱਠਾ ਕੰਮ ਚੱਲ ਪਿਆ ਹੈ, ਪੁੱਠਾ ਗੇੜਾ ਤੁਰਿਆ ਹੈ। ਪੁੱਠਾ ਕੰਮ ਚੱਲ ਪਿਆ ਕਿ ਹੁਣ ਅਗਲੇ ਤੁਹਾਨੂੰ ਰਿਵਰਸ ਡੌਂਕੀ ਲਵਾ ਦਿੰਦੇ ਆ। LA ਚੋਂ ਪਾਰ ਕਰਾਓ ਦੂਜੇ ਬੰਨੇ ਮੈਕਸੀਕੋ ਵੱਲ ਨੂੰ, ਤੇ ਉੱਥੋਂ ਫਿਰ ਤੇ ਹੁਣ ਇੱਥੋਂ ਜਿਹੜਾ ਕ੍ਰਾਈਮ ਕਰਕੇ ਬੰਦਾ ਉਹ ਫਿਰ ਜਹਾਜ਼ ਲੈ ਕੇ ਥੋੜੀ ਜਾਂਦਾ। ਠੀਕ ਹੈ। ਅੱਛਾ ਇੱਥੇ ਫਿਰ ਆਪਾਂ ਹੁਣ ਨਾਲ ਨਿਰਮਲ ਮਾਨ ਜੀ ਨੂੰ ਜੋੜਦੇ, ਉਹਨਾਂ ਦੇ ਵੀ ਵਿਚਾਰ ਲੈਣੇ, ਕਿਉਂਕਿ ਇਹ ਡੈਟ ਡੁੱਟ ਦਾ ਰੌਲਾ ਵੀ ਨਾਲ ਹੀ ਆ ਵਿੱਚ। ਕਿਤੇ ਕੋਈ ਏਦਾਂ ਦੇ ਕੰਮ ਤਾਂ ਨਹੀਂ ਕੋਈ ਇਸ ਪਾਸੇ ਵੱਲ ਜਿਹੜਾ ਉਹ ਕਰ ਰਹੇ? ਨਿਰਮਲ ਮਾਨ ਹੋਣਾ ਨੇ ਤੇ ਉਹ ਫਿਰ ਬੰਦਾ ਡੈਟ ਕੰਸੋਲੀਡੇਸ਼ਨ ਕਰਾਊਗਾ, ਜਿਨ੍ਹਾਂ ਨੇ ਡੈਟ ਨਾਲ ਹੀ ਲੈ ਜਾਣਾ ਉਹਨਾਂ ਦਾ ਕੀ ਹੋਣਾ?
ਚਲੋ ਜਿਨ੍ਹਾਂ ਨੇ ਕਰਾਉਣੀ ਉਹਨਾਂ ਨੂੰ ਤਾਂ ਰਾਤ ਕੋਈ ਦਿਖਾ ਦਿੰਨੇ ਆ ਆਪਾਂ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ। ਤੁਸੀਂ ਗੱਲ ਤਾਂ ਸੁਣੀ ਲਈ ਆ ਵੀ ਕੀ ਜਿਹੜਾ ਇਹ ਮਸਲਾ ਇਸ ਟਾਈਮ ਚੱਲ ਰਿਹਾ ਨਿਰਮਲ ਮਾਨ ਜੀ। ਚਲੋ ਲਾਸਟ ਹਾਂਜੀ ਗੋ ਹੈਡ ਜੀ, ਮੈਂ ਲਾਸਟ ਟਾਈਮ ਸੁਣਿਆ ਸੀ ਆਪਣਾ ਢਿੱਲੋਂ ਸਾਹਿਬ ਦਾ, ਮੈਨੂੰ ਬਾਕੀ ਨਹੀਂ ਮੈਂ ਪੂਰਾ ਸੁਣਿਆ। ਆਈ ਥਿੰਕ ਰਿਵਰਸ ਡੌਂਕੀ ਤੱਕ ਸੁਣਿਆ ਮੈਂ ਕਿ ਡੈਟ ਨਾਲ ਲੈ ਜਾਣਗੇ, ਉਹਨਾਂ ਹੀ ਪਤਾ ਮੈਨੂੰ, ਉਸ ਤੋਂ ਬਾਅਦ ਨਹੀਂ ਪਤਾ। ਨਹੀਂ ਅਸੀਂ ਤਾਂ ਕਹਿੰਦੇ ਆ ਵੀ ਚਲੋ ਇਸ ਮੁਲਕ 'ਚ ਜਿਹੜੇ ਆਏ ਆ ਵੀ ਇੱਥੇ ਫਿਊਚਰ ਆ, ਇਹ ਮੁਲਕ ਬਾਰ-ਬਾਰ ਤੁਹਾਨੂੰ ਮੌਕਾ ਦੇ ਦਿੰਦਾ ਆ ਵੀ ਤੁਸੀਂ ਫਿਰ ਪੈਰਾਂ ਤੇ ਜਿਹੜੇ ਉਹ ਖੜੇ ਹੋ ਸਕਦੇ ਆ। ਈਵਨ ਕਈ ਵਾਰੀ ਕਰਜ਼ੇ ਦਾ ਇੱਦਾਂ ਲੱਗ ਰਿਹਾ ਹੁੰਦਾ ਵੀ ਇਹ 'ਚੋਂ ਨਿਕਲਿਆ ਨਹੀਂ ਜਾ ਸਕਦਾ, ਬਟ ਆਪਸ਼ਨਸ ਅਵੇਲੇਬਲ ਹੁੰਦੀਆਂ ਆ। ਸੋ ਨਿਰਮਲ ਮਾਨ ਜੀ ਥੋੜਾ ਜਿਹਾ ਉਸ ਚੀਜ਼ ਦੇ ਬਾਰੇ ਦੱਸ ਦਿਓ। ਜੀ ਬਿਲਕੁਲ, ਅੱਗੇ ਵੀ ਮੈਂ ਕਈ ਵਾਰ ਗੱਲ ਇੱਥੇ ਇਸ ਪ੍ਰੋਗਰਾਮ ਤੇ ਵੀ ਕੀਤੀ ਹੈ, ਈਵਨ ਢਿੱਲੋਂ ਸਾਹਿਬ ਨੇ ਵੀ ਗੱਲ ਹੋਈ ਹੈ ਕਿ ਆਪਣੀ ਇਸ ਟਾਈਮ ਜਿਹੜੀ ਵੱਡੀ ਇਸ਼ੂ ਹੈ ਟਰੱਕਿੰਗ ਦੇ ਵਿੱਚ ਆ ਰਿਹਾ ਕਿ ਟਰੱਕ ਲੈ ਕੇ ਆਪਣੇ ਬੰਦੇ ਕਦੇ ਕਿਤੇ ਰੱਖਤਾ ਕਦੇ ਕਿਤੇ ਰੱਖਤਾ, ਤਾਂ ਇੱਧਰ ਭੱਜ ਗਏ ਉੱਧਰ ਭੱਜ ਗਏ, ਤੇ ਬੜੇ ਬੈਂਚ ਵਾਰੰਟਸ ਨਿਕਲੇ ਨੇ। ਤੇ ਮੈਂ ਸ਼ੇਅਰ ਵੀ ਕੀਤੇ ਹਨ, ਬੈਂਚ ਵਾਰੰਟਸ ਤੁਹਾਡਾ ਵੀ ਕੀਤੇ ਹਨ, ਰਮਨ ਭਾਜੀ ਨੇ ਵੀ ਕੀਤੇ ਹਨ। ਤਾਂ ਇਹ ਇੱਕ ਵੱਡਾ ਮਸਲਾ ਆ ਰਿਹਾ ਕਿ ਸੋਚ ਰਹੇ ਨੇ ਕਿ ਸ਼ਾਇਦ ਆਪਾਂ ਅਵੋਇਡ ਕਰ ਲਾਂਗੇ। ਇਹ ਜਿਹੜੀ ਲਾਅ ਇਨਫੋਰਸਮੈਂਟ ਦਾ ਵੱਡਾ ਇੱਕ ਇਸ਼ੂ ਇਸ ਟਾਈਮ ਕਾਫੀ ਵੱਡਾ ਆ ਰਿਹਾ। ਔਰ ਬਾਕੀ ਡੈਟ ਦਾ ਤੇ ਗੱਲ ਇਹ ਕਿ ਜਿੱਦਾਂ ਅੱਗੇ ਵੀ ਤੁਸੀਂ ਗੱਲ ਕਰਦੇ ਪਏ ਹੋ ਕਿ ਓਵਰ 38 ਟ੍ਰਿਲੀਅਨ ਟੋਟਲ ਡੈਟ ਚੜ੍ਹ ਚੁੱਕਿਆ ਜਿਹੜਾ ਕੰਜ਼ਿਊਮਰ ਡੈਟ ਹੈ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਐਵਰੀ ਸਿੰਗਲ ਡੇ ਵੱਧਦਾ ਜਾ ਰਿਹਾ। ਇਨਫੈਕਟ ਜਿਹੜਾ ਪ੍ਰੈਜ਼ੀਡੈਂਟ ਟਰੰਪ ਕਹਿ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਘਟਾ ਦਾਂਗੇ ਹੋਰ ਇੰਟਰਸਟ ਰੇਟ, ਚਲੋ ਉਹਦੇ ਨਾਲ ਟੈਂਪਰੇਰੀ ਰਿਲੀਫ ਤੇ ਮਿਲ ਜਾਣੀ ਹੈ, ਪਰ ਲੌਂਗ ਟਰਮ ਦੇ ਵਿੱਚ ਉਹਦਾ ਵੀ ਇੱਕ ਬੜੇ ਵੱਡੇ ਨੈਗੇਟਿਵ ਇਫੈਕਟ ਹੋਣੇ ਨੇ। ਪਰ ਇਸ ਟਾਈਮ ਜੇ ਗੱਲ ਕਰੀਏ ਸਿਰਫ ਕ੍ਰੈਡਿਟ ਕਾਰਡ ਦੀ ਡੈਟ ਦੀ, ਇਟਸ ਅਬਾਊਟ 1.3 ਟ੍ਰਿਲੀਅਨ ਡੈਟ। ਆਈ ਥਿੰਕ ਹਰ ਹਾਊਸ ਹੋਲਡ ਦੇ ਉੱਤੇ ਤਕਰੀਬਨ $10,000 ਦਾ ਡੈਟ ਹੈਗਾ ਕ੍ਰੈਡਿਟ ਕਾਰਡ ਦਾ। ਔਰ ਬਾਕੀ ਜਿੱਦਾਂ ਪਿੱਛੇ ਵੀ ਗੱਲ ਕੀਤੀ ਹੈ ਜੋਤ ਭਾਜੀ ਨਾਲ ਵੀ ਕਿ ਆਲਮੋਸਟ ਜਿਹੜਾ ਹੁਣ ਇੱਕ ਨਵਾਂ ਜਿਹੜਾ ਇੰਸ਼ੋਰੈਂਸ ਦਾ ਪੰਗਾ ਪੈ ਰਿਹਾ, ਅਗਲੇ 2-4 ਮਹੀਨੇ 6 ਮਹੀਨਿਆਂ ਦੇ ਵਿੱਚ ਜਿਹੜਾ ਵੱਡਾ ਮੇਜਰ ਡੈਟ ਆਉਣਾ ਉਹ ਵੀ ਆਪਣਾ ਮੈਡੀਕਲ ਡੈਟ ਵੀ ਇੱਕ ਵੱਡੀ ਪ੍ਰੋਬਲਮ ਔਰ ਆਲਮੋਸਟ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਕਿਤੇ ਨਾ ਕਿਤੇ ਲੋਕਾਂ ਨੂੰ ਪ੍ਰੋਬਲਮਸ ਪੈਣੀ ਸ਼ੁਰੂ ਹੋ ਗਈਆਂ ਨੇ। ਸੋ ਮੈਂ ਤਾਂ ਇਹੀ ਕਹਾਂਗਾ ਕਿ ਜੇ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਕੋਈ ਅਨਸਿਕਿਉਰਡ ਡੈਟ ਹੈ, ਕ੍ਰੈਡਿਟ ਕਾਰਡ ਦਾ ਕੋਈ ਬਿਜ਼ਨਸ ਲੋਨ ਹੈ, ਜਾਂ ਤੁਹਾਡੇ ਕੋਈ ਇਕਵਿਪਮੈਂਟ ਰੀਪੋ ਹੋ ਗਿਆ ਜਾਂ ਟੋਟਲ ਹੋ ਗਿਆ, ਤੇ ਕਾਲ ਕਰ ਸਕਦੇ ਹੋ। ਯੂ ਕੈਨ ਸੇਵ ਅਪ ਟੂ 60%, ਨੋ ਅਪਫਰੰਟ ਫੀਸ। ਬਾਕੀ ਰਹਿੰਦੇ 40% ਤੁਸੀਂ ਆਪਣੀ ਈਜ਼ੀ ਮੰਥਲੀ ਇੰਸਟਾਲਮੈਂਟ ਕਰ ਸਕਦੇ ਹੋ। ਜੀ ਨੰਬਰ ਸ਼ੇਅਰ ਕਰ ਲਿਓ ਨਿਰਮਲ ਮਾਨ ਜੀ। ਨੰਬਰ ਜੀ 888 9914 8888999914, ਵੈਬਸਾਈਟ ura.org, ਕੀ ਜਿੱਦਾਂ ਹੁਣ ਜੇ ਬੈਂਚ ਵਾਰੰਟ ਜਾਂ ਜਿਹੜੇ ਇਕਵਿਪਮੈਂਟ ਰੀਪੋ ਵਾਲੇ ਆ, ਉਹ ਕੰਪਨੀਆਂ ਡਾਇਰੈਕਟ ਸਿੱਧੀਆਂ ਵੀ ਉਹਨਾਂ ਲੋਕਾਂ ਦੇ ਨਾਲ ਫਿਰ ਸੈਟਲਮੈਂਟਸ ਜਿਹੜੀਆਂ ਕਰ ਲੈਂਦੀਆਂ ਆ, ਇਹ ਹੋ ਜਾਂਦਾ? ਜੀ ਸੈਟਲਮੈਂਟ ਰਾਜਕਰਨ ਸੈਟਲਮੈਂਟ ਕਰਨ ਨੂੰ ਤਿਆਰ ਨੇ। ਪ੍ਰੋਬਲਮ ਇਹ ਹੁੰਦਾ ਕਿ ਜਦੋਂ ਅਗਲਾ ਬੰਦਾ ਥੋੜਾ ਸੈਟਲਮੈਂਟ ਕਰਨ ਦੀ ਕੋਸ਼ਿਸ਼ ਕਰਦਾ, ਕਈ ਵਾਰ ਸਾਡੇ ਆਪਣੀ ਜਿਹੜਾ ਕ੍ਰੈਡੀਟਰ ਹੁੰਦੇ ਨੇ ਉਹ ਥੋੜਾ ਜਿਹਾ ਚਲੋ ਲੱਗਦਾ ਕਿ ਸ਼ਾਇਦ ਅਗਲਾ ਡੈਸਪਰੇਟ ਹੋ ਗਿਆ ਤਾਂ ਆਪਾਂ ਵੀ ਸਟਾਰਟ ਪਲੇਇੰਗ ਗੇਮਸ ਵਿਦ ਦੈਮ। ਤੇ ਉਹ ਤਾਂ ਅੱਜ ਤੱਕ ਅੱਗੇ ਵੀ ਇੱਕ ਵਾਰੀ ਗੱਲ ਕੀਤੀ, ਅੱਜ ਇਹ ਲੈਵਲ ਆ ਗਿਆ ਕਿ ਕਈ ਵਾਰ ਤੁਹਾਡੇ ਕੋਲ ਇਕਵਿਪਮੈਂਟ ਤੁਹਾਡੇ ਕੋਲ ਵੀ ਪਿਆ, ਉਹ ਤਾਂ ਵੀ ਸੈਟਲ ਕਰਨ ਨੂੰ ਤਿਆਰ ਨੇ। ਪਰ ਜਦੋਂ ਆਪਾਂ ਪ੍ਰੋਬਲਮ ਇਹ ਕਿ ਜਦੋਂ ਆਪਾਂ ਇੰਡੀਅਨ ਸਿਚੁਏਸ਼ਨ 'ਚ ਆਉਂਦੇ ਹਾਂ, ਜਿਹੜੇ ਆਪਣੀ ਇੰਡੀਅਨ ਮਾਈਂਡਸੈਟ ਹੈ ਕਿ ਜਦੋਂ ਵੀ ਨੈਗੋਸ਼ੀਏਟ ਕਰਦਾ ਆਪਾਂ ਹੋਰ ਘਟਾ ਦਿੰਦੇ ਹਾਂ, ਸੋ ਉਹ ਜਿਹੜੀ ਨੈਗੋਸ਼ੀਏਸ਼ਨ ਹੈ ਨਾ, ਜਿਹੜੀ ਜੇ ਅਗਲਾ ਕਹਿੰਦਾ 50% ਕਹਿੰਦੇ ਨਹੀਂ ਹੁਣ ਹੋਰ ਘੱਟ ਪਰਸੈਂਟ ਨੇ, ਉਹਦੇ ਵਿੱਚ ਓਵਰਆਲ ਜਿਹੜੀ ਹੈ ਕੰਮ ਖਰਾਬ ਹੋ ਜਾਂਦਾ। ਸੋ ਆਈ ਥਿੰਕ ਜੇ ਤੁਹਾਨੂੰ ਇਸ ਟਾਈਮ ਆਊਟਸਟੈਂਡਿੰਗ ਡੈਟ ਹੈਗਾ ਤੇ ਯੂ ਸ਼ੁੱਡ ਐਟਲੀਸਟ ਟੇਕ ਐਡਵਾਂਟੇਜ, ਬਿਕੋਜ਼ ਪ੍ਰੋਬਲਮ ਅੱਗੇ ਜਿੱਦਾਂ ਆਪਾਂ ਪ੍ਰੋਗਰਾਮ ਵੀ ਕੀਤਾ ਹੈ ਕਿ ਗਵਰਨਮੈਂਟ ਨੇ ਵੀ ਐਡਰੈਸ ਕੀਤਾ, ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ ਕਿ ਜਿਹੜਾ ਡੈਟ ਹੈ ਬਹੁਤ ਜ਼ਿਆਦਾ, ਜਿਹੜਾ ਇੰਟਰਸਟ ਰੇਟ ਬਹੁਤ ਜ਼ਿਆਦਾ ਤਾਂ ਆਪਾਂ ਨੂੰ ਘਟਾਵਾਂਗੇ, ਵਿਚ ਇਜ਼ ਵੈਰੀ ਹਾਈਲੀ ਅਨਲਾਈਕਲੀ। ਪਰ ਜਿੰਨਾ ਚਿਰ ਨਹੀਂ ਘਟਦਾ, ਆਈ ਥਿੰਕ ਵੀ ਕੈਨ ਸੈਟਲ ਯੂਰ ਡੈਟ ਅਪ ਟੂ 60%। ਸੋ ਕਾਲ ਦੇ ਲਈ ਇੱਕ ਨੰਬਰ ਫੇਰ ਸ਼ੇਅਰ ਕਰ ਲਿਓ ਜੀ 888 9914 8888999914। ਧੰਨਵਾਦ ਨਿਰਮਲ ਮਾਨ ਜੀ, ਬਹੁਤ ਸ਼ੁਕਰੀਆ ਗੱਲਬਾਤ ਦੇ ਲਈ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਵਾਪਸ ਆਪਾਂ ਗੱਲਬਾਤ ਦੇ ਵੱਲ ਨੂੰ ਵੱਧਦੇ ਹਾਂ। ਰਮਨ ਜੀ, ਹਰਜੋਤ ਜੀ ਆਪਣੇ ਨਾਲ ਕਾਲਰਸ ਵੀ ਜੁੜ ਰਹੇ ਆ, ਉਹਨਾਂ ਦੇ ਵੀ ਆਪਾਂ ਵਿਚਾਰ ਜਿਹੜੇ ਸੁਣਦੇ ਆ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਸਰੋਤਿਓ, ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਜਾਂ ਵਿਚਾਰ ਟਰੱਕਿੰਗ ਬਾਰੇ ਸਾਂਝ ਪਾਉਣੀ ਹੈ ਤਾਂ ਨੰਬਰ ਹੈ 408 272 5200 4082725200। ਜੁੜੇ ਨੇ ਆਪਣੇ ਨਾਲ ਸਨੀ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਜਿਹੜੇ ਤੁਸੀਂ ਗੱਲ MC ਬਦਲੀ ਕਰਤੀ ਬੰਦੇ ਨੇ, ਉਹ ਮੇਰਾ ਇੱਕ ਦੋਸਤ ਸੀਗਾ, ਅੱਜ ਤੋਂ 10 ਸਾਲ ਦੀ ਗੱਲ ਆ ਜੀ। ਉਹ ਬੰਦਾ ਟੈਨਿਸ ਦੇ ਵਿੱਚ ਰਹਿਣਾ ਸੀ, ਉਹਨੇ ਨਾ ਪਤਾ ਕੀ ਕਿਤੇ ਮੂਹਰਲੇ ਡੀਟੇਲ ਬਦਲੀ ਕਰਤੇ। ਉਹ ਕਿਤੇ ਗੈਸ ਸਟੇਸ਼ਨ ਤੇ ਬੈਠਾ ਪੀਂਦਾ ਸੀ, ਫੜ ਲਿਆ ਉਹਨਾਂ ਨੇ। ਜਦੋਂ ਦੇਖਿਆ
ਉਹਦੇ ਪਿੱਛੇ ਨਾ ਲਾਇਸੈਂਸ ਪਲੇਟ ਉਹਦੇ ਟਰੱਕ ਦੀਆਂ MC ਖਾਨੀ ਕੋਈ ਉਹ ਹੁੰਦੇ ਆ, ਕੰਪਨੀ ਦਾ ਨਾਮ ਬਦਲੀ ਕੀਤਾ ਹੋਇਆ। ਉਸ ਬੰਦੇ ਦੀ ਕੰਪਨੀ ਦਾ ਲਾਇਸੈਂਸ 3 ਮਹੀਨੇ ਲਈ ਸਸਪੈਂਡ ਕੀਤਾ। ਮੈਂ ਕੁਦਰਤੀ ਗਿਆ ਉਹਨੂੰ ਮਿਲਣ, ਮੈਂ ਕਿਹਾ ਤੂੰ ਟਰੱਕ ਨਹੀਂ ਚਲਾਉਂਦਾ। ਉਹਦੀ ਵਾਈਫ ਨੇ ਉਹਨੂੰ ਦੱਸਿਆ ਕਿ ਨਹੀਂ ਇਹ ਚਿੱਠੀ ਜਾਈ ਆ, ਉਹਨਾਂ ਨੂੰ ਵਿਚਾਰਿਆਂ ਨੂੰ ਪੜ੍ਹਨਾ ਨਹੀਂ ਸੀ। ਮੈਂ ਕਿਹਾ ਇਹਦਾ 3 ਮਹੀਨੇ ਦੀ ਇਹ ਤਾਂ ਬਿਲਕੁਲ ਕੰਪਨੀ ਬੰਦ ਆ। ਇਹ ਜਿਹੜਾ ਲਾਇਸੈਂਸ ਇਹਨੇ ਉਹੀ ਰੱਖਿਆ ਸੀਗਾ, ਡੀਕੇਲ ਹੋਰ ਕੰਪਨੀ ਦੇ ਲਾਏ ਹੋਏ ਸੀਗੇ, ਤੇ ਨਾਲੇ ਉਹਦਾ ਲਾਇਸੈਂਸ ਸਸਪੈਂਡ ਕੀਤਾ ਸੀਗਾ 5 ਮਹੀਨੇ ਲਈ। ਮੈਂ ਕੋਰਟ ਦੇ ਵਿੱਚ ਜਾ ਕੇ ਉਹਦਾ ਸਾਰਾ ਕਲੀਅਰ ਕਰ, ਉਹਨਾਂ ਨੂੰ $2500 ਦੇਣਾ ਪਿਆ। ਨਾਲੇ ਤਾਂ ਉਹਨੂੰ ਇੰਸ਼ੋਰੈਂਸ ਨਵੀਂ ਲੈ ਪਈ, ਇੰਸ਼ੋਰੈਂਸ ਕਦੀ ਸਾਰੇ ਪੇਪਰ ਨੰਬਰ ਪਲੇਟਾਂ ਲੈ ਗਏ ਸੀ। ਇਹ ਆਪਣੇ ਬੰਦੇ ਕਰਦੇ ਆ, ਪਰ ਨੁਕਸਾਨ ਬਹੁਤ ਆ। ਉਸ ਬੰਦੇ ਨੇ 4 ਟਰੱਕ ਸੀ, ਸਭ ਕੁਝ ਖਤਮ ਹੋ ਗਿਆ ਇਸ ਚੀਜ਼ ਪਿੱਛੇ। ਆਹੀ ਮੈਂ ਕਹਿਣਾ ਸੀ, ਕੋਈ ਵੀ ਬੰਦਾ ਕਰਦਾ ਨਾ ਬਚ ਕੇ ਕਰੇ। ਇਹ ਕੰਮ ਦੇ ਵਿੱਚ ਫਾਇਦਾ ਹੀ ਨਹੀਂ ਕੋਈ। ਅਸੀਂ ਬਚ ਕੇ ਨਾ ਕਰੇ, ਫਿਰ ਨਾ ਕਰੇ ਕਹੋ ਨਾ। ਕੋਈ ਮੈਂ ਗਲਤੀ ਨਹੀਂ ਨਿਕਲਿਆ ਮੂੰਹ ਤੋਂ। ਮੈਂ ਇੱਥੇ ਬਾਕੀ ਤੁਸੀਂ ਗੱਲ ਕਰਦੇ ਮਿਨੀਐਪਲਸ ਦੇ, ਇੱਥੇ ਕੰਮ ਬਹੁਤ ਖਰਾਬ ਆ। ਮੈਂ ਮਿਨੀਐਪਲਸ ਰਹਿਣਾ, ਠੀਕ ਆ, ਮੇਰਾ ਬੇਟਾ ਉੱਥੇ ਰਹਿੰਦਾ ਜਿੱਥੇ ਪੂਰਾ ਘੱਲੂਘਾਰਾ ਚੱਲ ਰਿਹਾ। ਬਹੁਤ ਟਾਈਟ ਹੋਇਆ ਕੰਮ। ਮੈਂ ਖੁਦ ਆਪਦਾ ਗ੍ਰੀਨ ਕਾਰਡ ਆ ਮੇਰੇ ਕੋਲ ਪਾਸਪੋਰਟ ਆ ਤੇ ਆਪਦੀ ਸਿਟੀਜ਼ਨਸ਼ਿਪ, ਹਰ ਚੀਜ਼ਾਂ ਲੈ ਕੇ ਜਾਣਾ। ਜੇ ਮੈਨੂੰ ਫੜ ਲਿਆ ਉਹਨਾਂ ਨੇ, ਆਪਦੇ ਘਰ ਵਾਲੇ ਨੂੰ, ਮੇਰੀ ਮਤਲਬ ਵਾਈਫ ਨੂੰ ਭੇਜੀ ਉੱਥੇ ਚੱਕਣ ਨੂੰ। ਉਹਦੀ ਮਾਂ ਦੀ ਤਾਂ ਡੈਥ ਹੋਈ ਹੋਈ। ਆਹੀ ਕਹਿਣਾ ਸੀਗਾ ਜੀ। ਵਾਹਿਗੁਰੂ ਮੇਰੇ ਕੋਲ ਬਹੁਤ ਬਹੁਤ ਵਧੀਆ ਤੁਸੀਂ ਲੈ ਕੇ ਆਉਂਦੇ ਸਬਜੈਕਟ, ਬਹੁਤ ਲੋਕਾਂ ਦੀ ਮਦਦ ਕਰਦੇ ਹੋ ਜੀ। ਥੈਂਕ ਯੂ ਵੀਰ, ਧੰਨਵਾਦ। ਤੇ ਰਾਜ ਜੀ, ਆਪਾਂ ਕਾਲ ਲੈਣ ਤੋਂ ਪਹਿਲਾਂ ਰਮਨ ਜੀ ਇੱਕ ਮੈਂ ਐਡ ਕਰ ਲਾਂ, ਕਿਉਂਕਿ ਮਿਨੀਐਪਲਸ ਤੋਂ ਭਾਜੀ ਸੀ। ਮਿਨੀਐਪਲਸ ਦੇ ਵਿੱਚ ਅੱਜ ਸਿਚੁਏਸ਼ਨ ਇਹ ਬਣੀ ਹੋਈ ਆ ਵੀ ਆਈਸ ਵਾਲੇ ਡੋਰ ਟੂ ਡੋਰ ਜਾ ਰਹੇ ਆ ਉੱਥੇ। ਅੱਜ ਸਵੇਰੇ ਇੱਕ ਮੈਂ ਨਿਊਜ਼ ਦੇਖ ਰਿਹਾ ਸੀ, ਸਪੈਨਿਸ਼ ਮੂਲ ਦੇ ਲੋਕਾਂ ਦਾ ਵੱਡੀ ਮਾਰਕੀਟ ਆ, ਤੇ ਉਹ ਕਹਿੰਦੇ ਹਫ਼ਤਾ ਹੋ ਗਿਆ ਆਈਸ ਵਾਲੇ ਉੱਥੇ ਆਲੇ ਦੁਆਲੇ ਘੁੰਮਦੇ ਆ, ਤੇ ਉੱਥੇ ਉਹਨਾਂ ਦੇ EMPLOYE ਵੀ ਨਹੀਂ ਕੰਮ ਤੇ ਆ ਰਿਹਾ ਤੇ ਲੋਕ ਵੀ ਨਹੀਂ ਲੈਣ ਜਾ ਰਹੇ ਸਮਾਨ, ਸਕੂਲਾਂ ਦੇ ਬਾਹਰ ਜਾ ਰਹੇ ਆ ਰਮਨ ਜੀ ਇੱਥੇ। ਸੋ ਹੁਣ ਸਿਚੁਏਸ਼ਨ ਕਿੱਦਾਂ ਹੋਈ, ਕਿਉਂਕਿ ਫਰਾਡ ਬਹੁਤ ਹੋਇਆ ਸਮਾਲੀਅਨ ਮੂਲ ਦੇ ਲੋਕਾਂ ਦਾ, ਜੋ ਚਾਈਲਡ ਕੇਅਰ ਸੈਂਟਰ ਨੂੰ ਲੈ ਕੇ। ਉਹ ਤੋਂ ਬਾਅਦ ਹੁਣ ਬਹੁਤ ਨਿਕਲ ਰਿਹਾ ਫਰਾਡ। ਹੁਣ ਜਿਸ ਤਰ੍ਹਾਂ ਰਮਨ ਭਾਜੀ ਪਹਿਲਾਂ ਦੱਸਦੇ ਸੀ, ਦੇਖੋ ਜੀ ਇੱਥੋਂ ਲੋਡ ਚੱਕ ਲਓ ਚੋਰੀ ਕਰਕੇ, ਹੁਣ ਵਾਪਸ ਤੁਸੀਂ ਮੈਕਸੀਕੋ ਬਾਰਡਰ ਰਾਹੀਂ ਇੰਡੀਆ ਨੂੰ ਜਾ ਰਹੇ ਹੈਗੇ ਆ। ਜਿਹੜੇ ਇੱਥੇ ਰਹਿ ਗਏ ਤੁਸੀਂ, ਉਹਨਾਂ ਦੇ ਤਾਂ ਫੇਰ ਇੱਕ ਤਰ੍ਹਾਂ ਦੇ ਨਾਲ ਬੇੜੀਆਂ 'ਚ ਵੱਟੇ ਪਾ ਗਏ, ਅਸਰ ਪਾ ਰਿਹਾ ਉਸ ਕਮਿਊਨਿਟੀ ਤੇ। ਸੋ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ ਨਾ, ਇਹ ਕਾਰਗੋ ਥੈਫਟ ਚੋਰਾਂ ਦੀ ਕਮਿਊਨਿਟੀ ਕਾਊਂਟ ਹੋਣ ਲੱਗ ਪੈਣੀ ਆ। ਤੁਹਾਡੇ ਨਾਲ ਜਦੋਂ ਖਬਰ ਸ਼ੇਅਰ ਕੀਤੀ ਸੀ ਨਾ, ਕਈ ਸਾਡੇ ਨਾਲ ਵੀ ਔਖੇ ਹੋਏ ਸੀ। ਉਹਨਾਂ ਨੇ ਹੈਡਿੰਗ ਲਾਇਆ ਸੀ CD ਲਾਈਫ ਵਾਲਿਆਂ ਨੇ, 12 accused in Singh organization scheme to pose as legitimate trucking companies to steal millions in cargo। ਉਹਨਾਂ ਨੇ ਸਿੰਘ ਆਰਗੇਨਾਈਜੇਸ਼ਨ ਲਾਇਆ ਸੀ ਕਿਉਂਕਿ ਉਹ ਚ 10 ਤੋਂ ਜ਼ਿਆਦਾ ਸਿੰਘ ਨਾਂ ਵਾਲੇ ਬੰਦੇ ਸੀਗੇ। ਜਿਹੜਾ ਤੁਸੀਂ ਦੇਖਦੇ ਆ, ਜੇ ਕੋਈ ਫਰਾਡ ਕਰਦਾ ਆ ਇਦਾਂ ਦਾ, ਇਮੀਡੀਏਟਲੀ FBI ਨੂੰ, ਲੋਕਲ ਪੁਲਿਸ ਨੂੰ ਰਿਪੋਰਟ ਕਰੋ, ਨਹੀਂ ਤਾਂ ਪੂਰੀ ਦੀ ਪੂਰੀ ਕਮਿਊਨਿਟੀ ਜਿਹੜੀ ਬਦਨਾਮ ਹੋ ਰਹੀ ਆ। ਨੋ ਮੈਟਰ ਤੁਸੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਨੋ ਮੈਟਰ ਤੁਸੀਂ ਤੁਹਾਡਾ ਕੋਈ ਲੈਣਾ ਦੇਣਾ ਟਰੱਕਿੰਗ ਇੰਡਸਟਰੀ ਨਾਲ, ਅਗਲਿਆਂ ਨੇ ਇਹ ਦੇਖਣਾ ਹੈ ਵੀ ਆਹ ਦੇਖੋ ਫੇਸ ਇਹਨਾਂ ਦਾ। ਜੀ ਰਮਨ ਜੀ ਕੀ ਕਹਿਣ ਲੱਗੇ ਸੀ? ਨਹੀਂ ਬਿਲਕੁਲ, ਮੈਂ ਇਹ ਗੱਲ ਕਹਿਣਾ ਜੀ, ਹਰਜੋਤ ਭਾਜੀ ਕਹਿੰਦੇ ਆਪਣਾ ਨਾਂ ਇਹ ਲੱਗਣ ਲੱਗ ਜਾਣਾ। ਇਹ ਨਾਂ ਲੱਗਣ ਨਹੀਂ ਲੱਗ ਰਿਹਾ ਆਲਰੇਡੀ। ਇਹ ਆਪਣਾ ਵੀ ਆਰ ਪਾਇਨੀਅਰ ਇਨ ਦਿਸ ਵਨ ਰਾਈਟ ਨਾਓ। ਸੋ ਅਸੀਂ ਪਾਇਨੀਅਰ ਬਣ ਚੁੱਕੇ ਇਸ ਚੀਜ਼ ਦੇ ਵਿੱਚ। ਔਰ ਇਹਨਾਂ ਚੀਜ਼ਾਂ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਕਈ ਚੀਜ਼ਾਂ ਜਿਹੜੀਆਂ ਤੁਹਾਨੂੰ ਖੁਦ ਕਰਨੀਆਂ ਪੈਣੀਆਂ। ਜੇ ਤੁਸੀਂ ਖੁਦ ਨਹੀਂ ਕਰੋਗੇ, ਜੇ ਤੁਹਾਡੇ ਆਲੇ ਦੁਆਲੇ ਕੋਈ ਫਰਾਡ ਹੁੰਦਾ ਹੈ, ਤੁਹਾਡੇ ਆਲੇ ਦੁਆਲੇ ਕੋਈ ਗੱਲ ਹੁੰਦੀ ਆ, ਤਾਲੀ ਮਾਰ ਕੇ ਹੱਸਿਆ ਨਾ ਕਰੋ। ਇਹ ਨਾ ਕਿਹਾ ਕਰੋ ਵੀ ਜਿੱਦਣ ਫੜੇਗੇ ਉਦੋਂ ਪਤਾ ਲੱਗੂਗਾ। ਯੂ ਸ਼ੁਡ ਨੋਟੀਫਾਈ, ਰਿਪੋਰਟ ਬਿਕਾਜ਼ ਜੇ ਤੁਸੀਂ ਨਹੀਂ ਕਰੋਗੇ ਤੇ ਫਿਰ ਕੱਲ ਨੂੰ ਕੋਈ ਤੁਹਾਡੀ ਕਰੂਗਾ। ਜੀ ਅਨਫੋਰਚੂਨੇਟਲੀ ਵੀ ਆਰ ਨਾਟ ਟੈਲਿੰਗ ਕਿ ਆਪਣਿਆਂ ਦੇ ਅਗੇਂਸਟ ਹੋ ਜਾਓ, ਪਰ ਇਸ ਜਗ੍ਹਾ ਨੂੰ ਰਹਿਣ ਜੋਗੀ ਜੇ ਛੱਡਣਾ ਆ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਇਹ ਸੋਚਣੀਆਂ ਪੈਣੀਆਂ। ਜੇ ਕੋਈ ਗਲਤ ਕੰਮ ਕਰਦਾ, ਅਮਰੀਕਨ ਸਿਟੀਜ਼ਨ ਤੁਹਾਡੀ ਲਾਇਲਟੀ ਕੀ ਹੈ ਅਮਰੀਕਾ ਨੂੰ? ਨਹੀਂ ਅਸੀਂ ਦੇਖੋ ਹਰਜੋਤ ਭਾਜੀ, ਅਸੀਂ ਤਾਂ ਇਹ ਨਹੀਂ ਕਹਿੰਦੇ ਵੀ ਕਿਸੇ ਦੀ ਨਜਾਇਜ਼ ਤੁਸੀਂ ਕਿਸੇ ਦੀ ਰਿਪੋਰਟ ਕਰੋ। ਜੇ ਕੋਈ ਗਲਤ ਕੰਮ ਕਰਦਾ ਰਿਪੋਰਟ ਕਰੋ, ਦੈਟਸ ਇਟ। ਜੀ ਜਿਮੀ। ਹਾਂਜੀ ਜਿਮੀ ਸਤਿ ਸ਼੍ਰੀ ਅਕਾਲ। ਮੈਂ ਵੀ ਇਹੀ, ਜਿੱਦਾਂ ਤੁਸੀਂ ਪਹਿਲਾਂ ਗੱਲ ਕਰਦੇ ਸੀਗੇ ਨਾ ਕਿ ਟਰੱਕਿੰਗ ਦੇ ਵਿੱਚ ਹੀ ਏਦਾਂ ਫਰਾਡ ਹੋ ਰਿਹਾ ਆ, ਸਾਰਾ ਕੁਝ ਸ਼ੇਅਰ ਹੋ ਰਿਹਾ। ਇਕੱਲੇ ਇਹ ਨਹੀਂ ਹੈਗਾ, AT&T ਦੇਖ ਲਓ, T-Mobile, ਜਿਹੜੀਆਂ ਵੀ ਲੋਕਾਂ ਨੇ ਲੋਕਾਂ ਕਹਿੰਦੇ ਕੰਪਨੀਆਂ ਨੇ ਆਊਟਸੋਰਸ ਕੀਤੀਆਂ ਨਾ ਚੀਜ਼ਾਂ, ਸਾਰੇ ਪਿੱਛੇ ਫਰਾਡ ਹੋ ਰਿਹਾ। ਬਜ਼ੁਰਗਾਂ ਨੂੰ ਜਿਹੜੀਆਂ ਕਾਲਾਂ, ਫੇਕ ਕਾਲਾਂ ਜਾ ਰਹੀਆਂ, ਉਹ ਕਾਹਦੇ ਨਹੀਂ ਜਾ ਰਹੀਆਂ। ਔਰ ਇਹ ਪਤਾ ਵੀ ਹੈ, ਕਿਸੇ ਕਾਂਗਰਸਮੈਨ ਨੇ ਆਵਾਜ਼ ਚੱਕੀ ਵੀ ਸੀਗੀ
ਪ੍ਰੋਪਰ ਉਹਦੀ ਆਵਾਜ਼ ਨੂੰ ਦਬ ਦਿੱਤਾ ਗਿਆ। ਹੁਣ ਜੇ ਹੁਣ H1B ਵੀਜ਼ੇ ਬੰਦ ਕਰ ਦਿੱਤੇ ਗਏ, ਹੁਣ ਕੰਪਨੀ ਨੇ ਦੂਜਾ ਚੀਜ਼ ਲੱਭਣੀ, ਚਲੋ ਵੀ ਠੀਕ ਹੈ ਫਿਰ ਆਊਟਸੋਰਸ ਕਰ ਦਿਓ, ਜੋਬਾਂ ਹੀ ਆਊਟਸੋਰਸ ਕਰ ਦਿਓ, ਉਹਨਾਂ ਨੇ ਤਾਂ ਮੁਨਾਫਾ ਕਮਾਉਣਾ ਹੀ ਆ ਨਾ। ਇਹ ਵੀ ਹੈ ਕਿ ਇਕੱਲੀ H1B ਵੀਜ਼ਾ ਬੰਦ ਕਰਕੇ ਜਾਂ ਇਹ ਕਰਕੇ ਨਹੀਂ, ਆਊਟਸੋਰਸਿੰਗ ਵੀ ਬੰਦ ਹੋਣੀ ਚਾਹੀਦੀ ਹੈ ਜੋਬਾਂ ਦੀ, ਕਿਉਂਕਿ ਇਹ ਅਮਰੀਕਨ ਸਿਟੀਜ਼ਨ ਦੀ ਗੱਲ ਹੁੰਦੀ ਹੈ ਨਾ ਜਦੋਂ ਵੀ ਹੁੰਦਾ ਆ। ਠੀਕ ਹੈ ਭਾਈ, ਥੈਂਕ ਯੂ। ਆਊਟਸੋਰਸਿੰਗ ਦੇ ਵੀ ਆਪਾਂ ਸ਼ੇਅਰ ਕਰਦੇ ਰਹੇ ਆ ਵੀ ਟਰੰਪ ਨੇ ਇਹ ਕਿਹਾ ਵੀ ਉਹਦੇ ਤੇ ਵੀ ਉਹ ਟੈਰਿਫ ਲਾਉਣ ਜਾ ਰਹੇ ਆ, ਉਹ ਘਾਬਰੋ ਨਾ ਤੁਸੀਂ। ਇੱਕ ਗੱਲ ਤਾਂ ਪੱਕੀ ਆ ਕਿ ਜਿਹੜੀ ਆਊਟਸੋਰਸਿੰਗ ਹੈ ਨਾ ਬੰਦ ਨਹੀਂ ਹੋ ਸਕਦੀ, ਇਹ ਚੀਜ਼ ਤਾਂ ਕਨਫਰਮ ਹੈਗੀ, ਬੰਦ ਨਹੀਂ ਹੋ ਸਕਦੀ। ਕੈਪੀਟਲਿਸਟ ਮੁਲਕ ਹੈ, ਇਦਾਂ ਕਿਦਾਂ ਬੰਦ ਹੋ ਜੂਗੀ? ਮੁਨਾਫਾ ਅਗਲੇ ਨੇ ਕਿੱਦਾਂ ਕਮਾਉਣਾ? ਇਹਦੇ ਵਿੱਚ ਇਹ ਗੱਲ ਜ਼ਰੂਰ ਸੋਚਣ ਦੀ ਲੋੜ ਆ ਕਿ ਜੇ ਤੁਸੀਂ ਆਊਟਸੋਰਸਿੰਗ ਕਰਦੇ ਆ, ਤੁਸੀਂ ਜਿਹੜੇ ਕੰਪਨੀ ਨੂੰ ਜਿਹੜੇ ਬੰਦਿਆਂ ਨੂੰ ਕੰਮ ਦੇ ਰਹੇ ਆ ਉਹਨਾਂ ਨੂੰ ਕਿੰਨਾ ਕੁ ਤੁਹਾਡਾ ਵੈਟਿੰਗ ਪ੍ਰੋਸੈਸ ਕੀ ਹੈਗਾ, ਉਹਨਾਂ ਦੀ ਸਿਕਿਉਰਿਟੀ ਕੀ ਹੈਗੀ ਆ, ਉਹਨਾਂ ਦੇ ਹੁਣ ਦੇਖੋ ਆਪਣੇ ਵੀਜ਼ਾ ਮਾਸਟਰ ਕਾਰਡ ਕਿੰਨੇ ਵੱਡੀਆਂ ਕੰਪਨੀਆਂ ਦੀ ਆਊਟਸੋਰਸਿੰਗ ਹੈਗੀ, ਪਰ ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੀ ਉੱਥੇ ਜੋ ਇੰਪਲੀਮੈਂਟੇਸ਼ਨ ਉਹਨਾਂ ਨੇ ਸੇਫਟੀ ਹੈ ਨਾ ਕਿ ਜਿੱਦਾਂ ਉਹਨਾਂ ਨੇ ਕੀਤੀ ਆ, ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਸਾਰੀਆਂ ਕੰਪਨੀਆਂ ਬੰਦ ਕਰ ਦੇਣਗੀਆਂ। ਕੋਈ ਮਤਲਬ ਉਹ ਹੁਣ ਆਪਣੀ ਹੈਲਥ ਕੇਅਰ ਦੀ ਆਪਣੀ ਤਾਂ ਕਈ ਸਟੇਟ ਦੀਆਂ ਜਿਹੜੀਆਂ ਆਪਣੀਆਂ ਕਾਲ ਸੈਂਟਰਸ ਆ ਉੱਥੇ ਬਣੇ ਆ, ਸਟੇਟਸ ਦੇ ਉੱਥੇ ਬਣੇ ਆ, ਠੀਕ ਹੈ ਨਾ। ਉਹ ਚੀਜ਼ਾਂ ਤਾਂ ਚੱਲਦੀਆਂ ਰਹਿਣੀਆਂ, ਉਹਨੂੰ ਨਹੀਂ ਬੰਦ ਕਰ ਸਕਦੇ। ਹਾਂ, ਜਿਹੜਾ ਇਲੀਗਲ ਤੇ ਅਨਆਥੋਰਾਈਜ਼ਡ ਤੇ ਅਨਵੈਟਿਡ ਪ੍ਰੋਸੈਸ ਦੇ ਨਾਲ ਜਿਹੜੇ ਲੋਕੀ ਬਾਹਰ ਜਾ ਕੇ ਬਈ ਮਾਮੇ ਦਾ ਮੁੰਡਾ ਉੱਥੇ ਪਿੰਡ ਆਪਣਾ ਚਲਾਈ ਜਾਂਦਾ, ਚਾਚੇ ਦਾ ਮੁੰਡਾ ਆਪਣਾ ਚੰਡੀਗੜ੍ਹ ਦਫ਼ਤਰ ਖੋਲ ਲਿਆ, ਉਹ ਜਿਹਦੀ ਵੈਟਿੰਗ ਪ੍ਰੋਸੈਸ ਬਿਲਕੁਲ ਨਹੀਂ ਹੈਗਾ ਔਰ ਤੁਸੀਂ ਉੱਥੇ ਕੋਈ ਸਿਕਿਉਰਿਟੀ ਮੈਜ਼ਰਸ ਨਹੀਂ ਹੈਗੇ ਤੁਹਾਡੇ, ਉੱਥੇ ਪ੍ਰੋਬਲਮ ਜ਼ਿਆਦਾ ਆਉਂਦੀ ਆ, ਉੱਥੇ ਇਸ਼ੂਜ਼ ਜ਼ਿਆਦਾ ਖੜੇ ਹੁੰਦੇ ਆ। ਨਾ ਕਿ ਜੇ ਤੁਸੀਂ ਇੱਕ ਸਰਟੀਫਾਈਡ ਵੈਲ ਆਰਗੇਨਾਈਜ਼ਡ ਕੰਪਨੀ ਦੇ ਨਾਲ ਕੋਈ ਕੰਮ ਕਰਦੇ ਆ, ਠੀਕ ਹੈ ਤੁਹਾਨੂੰ ਥੋੜਾ ਮਹਿੰਗਾ ਤੇ ਜ਼ਰੂਰ ਪਊਗਾ, ਉਹਨਾਂ ਸਸਤਾ ਤਾਂ ਨਹੀਂ ਪੈਣਾ ਜਿੰਨਾ ਸਸਤਾ ਤੁਸੀਂ ਆਪਣੇ ਪਿੰਡ ਵਾਲੇ ਚਾਚੇ ਦੇ ਮੁੰਡੇ ਨਾਲ ਕਰਾ ਲੈਣਾ, ਪਰ ਤੁਹਾਨੂੰ ਇੱਕ ਸੈਂਸ ਆਫ ਸੇਫਟੀ ਜ਼ਰੂਰ ਮਿਲਦੀ ਆ ਕਿ ਹਾਂ ਠੀਕ ਆ, ਜੇ ਸਾਡਾ ਡਾਟਾ ਜਾ ਵੀ ਰਿਹਾ ਤੇ ਇਹ ਆਥੋਰਾਈਜ਼ਡ ਪਰਸਨ, ਆਥੋਰਾਈਜ਼ਡ ਕੰਪਨੀ ਦੇ ਕੋਲ ਜਾ ਰਿਹਾ ਤਾਂ ਕਿ ਸਾਨੂੰ ਪ੍ਰੋਪਰ ਕੰਮ ਜਿਹੜਾ ਮਿਲ ਰਿਹਾ ਹੈਗਾ। ਰਾਜਪਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਰਾਜਪਾਲ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਵੈਸੇ ਪ੍ਰੋਗਰਾਮ ਦਾ ਟੈਕਨੀਕਲ ਦਾ ਚੱਲ ਰਿਹਾ ਜੀ, ਤੇ ਇਹ ਤਾਂ ਨਾ ਜਿਹੜਾ ਤੁਸੀਂ ਦੱਸ ਰਹੇ ਵੀ ਇੰਡੀਆ ਤੋਂ ਚੱਲ ਰਿਹਾ, ਜਿਹੜੇ ਆਪਣੇ ਟੈਕਸ ਭਰਦੇ ਆ ਤੇ ਉਹਨਾਂ ਦੇ ਵੀ ਬੰਦੇ ਉੱਥੇ ਹਾਇਰ ਕੀਤੇ ਨੇ, ਤੁਹਾਡੀ ਸਾਰੀ ਇਨਫੋਰਮੇਸ਼ਨ ਉਹਨਾਂ ਕੋਲੇ ਜਾਂਦੀ, ਜਦੋਂ ਟੈਕਸ ਤੁਸੀਂ ਭਰਾਉਣੇ ਆ, ਪੇਪਰ ਵਰਕ ਦਿਨ ਪਰ ਰਾਤ ਜਾਣੀ ਕਿ ਪੇਪਰ ਟੈਕਸ ਦਾ, ਉਹਨਾਂ ਦੇ ਬੰਦੇ ਉੱਥੇ ਹਾਇਰ ਕਰਕੇ ਬਿਠਾਏ ਹੋਏ ਨੇ। ਇਹ ਜਾਣੀ ਕਿ ਸਾਡੇ ਪਰਸਨਲ ਬੰਦਿਆਂ ਦਾ ਸਾਨੂੰ ਆਪਣਾ ਆਲਰੇਡੀ ਪਤਾ ਲੱਗਾ। ਰਾਜਪਾਲ ਜੀ ਜਿੱਦਾਂ ਰਮਨ ਭਾਈ ਨੇ ਦੱਸਿਆ ਨਾ ਵੀ ਇਹ ਤਾਂ ਕੰਮ ਨਹੀਂ ਵੀ ਉਹ ਕੰਮ ਰੁਕ ਜਾਊਗਾ, ਇਹ ਤਾਂ ਨਹੀਂ ਜਿਹੜਾ ਉਹ ਹੋ ਸਕਦਾ। ਜਿੱਦਾਂ ਦੀ ਸਥਿਤੀ ਦੇ ਵਿੱਚ ਆਪਾਂ ਹੈਗੇ ਆ, ਜਿੱਦਾਂ ਦਾ ਇੱਥੇ ਇੰਡਸਟਰੀ ਦਾ ਜਾਂ ਕੰਪਨੀ ਦਾ ਜਿਹੜਾ ਸਟਰਕਚਰ ਆ, ਗੱਲ ਮੇਨ ਮੁੱਦਾ ਇਹ ਆ ਵੀ ਡਾਟਾ ਸਿਕਿਉਰ ਕਿੰਨਾ ਕਾ, ਈਵਨ ਜੇ ਕਿਸੇ ਹੋਰ ਪਾਸੋਂ ਵੀ ਜਿਹੜਾ ਉਹ ਚੱਲ ਰਿਹਾ ਉਹ ਸਿਕਿਉਰ ਕਿੰਨਾ ਕਾ, ਉਹਦੇ ਲਈ ਤੁਹਾਡੇ ਕੀ ਪ੍ਰੋਸੈਸ ਹੈ ਐਜ਼ ਏ ਕੰਪਨੀ, ਉਹ ਜਿਹੜੀ ਮੇਨ ਗੱਲ ਹੈਗੀ ਆ। ਨਾ ਦੇਖੋ ਜੀ, ਮੈਂ ਤਾਂ ਐਜ਼ ਅ ਕੰਜ਼ਿਊਮਰ ਇੱਕ ਗੱਲ ਦੱਸ ਸਕਦਾ, ਉਹ ਚੀਜ਼ ਬਾਰੇ ਹੁੰਦਾ ਗਲਤ ਟੈਕਸ ਭਰ ਦਿੰਦੇ ਨੇ ਤੁਹਾਡਾ, ਮੁੜ ਕੇ ਪੇਪਰ ਵਰਕ ਜਦੋਂ ਬਾਅਦ ਚ ਟੈਕਸ ਵਾਲਾ ਆਉਂਦਾ ਫਿਰ ਪਤਾ ਲੱਗਦਾ ਵੀ ਉਹ ਤਾਂ ਸਾਡੀ ਇੰਡੀਆ ਬੈਠੀ ਟੀਮ ਨੇ ਭਰਤਾ ਜੀ। ਫਿਰ ਆਪਾਂ ਵੀ ਚੀਫ ਕੋ ਜਾਂਦੇ ਆ ਤਾਂ ਫਿਰ ਤਾਂ ਇਦਾਂ ਹੀ ਹੋਣਾ ਹੈ। ਜਦੋਂ ਪਤਾ ਲੱਗਦਾ ਫਿਰ ਪਤਾ ਲੱਗਦਾ ਨਾ, ਕਿ ਜਿਵੇਂ ਪਤਾ ਲੱਗਿਆ ਉਹਨਾਂ ਨੇ ਹਾਇਰ ਕੀਤੀ ਹੋਈ ਕੰਪਨੀ ਦੀ ਇਹਨੂੰ ਦੀ ਗੱਲ। ਥੈਂਕ ਯੂ ਰਾਜਕਰਨ। ਇੱਥੇ ਇੱਕ ਮੈਂ ਗੱਲ ਕਰਨੀ ਚਾਹੁੰਦਾ ਆ ਐਜ਼ ਅ ਕੰਜ਼ਿਊਮਰ, ਸਾਡੇ ਕੋਲ ਅਸੀਂ ਆਪਣੀ ਡਰਗ ਟੈਸਟਿੰਗ ਦਾ ਸਾਡਾ ਕੰਮ ਹੈਗਾ, ਸਾਡੇ ਕੋਲ ਕਿਸੇ ਨੇ ਡਰਗ ਟੈਸਟਿੰਗ ਦਾ ਸੌਫਟਵੇਅਰ ਲੈਣਾ ਸੀਗਾ, ਉਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਕਿ ਅਸੀਂ ਸੌਫਟਵੇਅਰ ਲੈਣਾ ਹੈਗਾ। ਅਸੀਂ ਉਹਨਾਂ ਦੀ ਪ੍ਰੋਪਰ ਵੈਟਿੰਗ ਜਿਹੜੀ ਕਰਦੇ ਹੈਗੇ ਕਿ ਓਕੇ ਭਾਜੀ ਤੁਸੀਂ ਕੰਮ ਕਰਨਾ ਹੈਗਾ, ਤੁਸੀਂ ਤੁਹਾਡਾ ਬੈਕ ਐਂਡ ਆਫਿਸ ਇੰਡੀਆ ਤਾਂ ਨਹੀਂ ਆ, ਤੁਸੀਂ ਕਿਤੇ ਹੋਰ ਬਾਹਰਲੀ ਕਿਸੇ ਕੰਟਰੀ ਦੇ ਵਿੱਚ ਸਾਡਾ ਬੈਕ ਐਂਡ ਆਫਿਸ ਹੈਗਾ। ਉਹ ਕਹਿੰਦੇ ਜੀ ਹਾਂਜੀ ਸਾਡਾ ਇੰਡੀਆ ਦੇ ਵਿੱਚ ਹੈਗਾ। ਮੈਂ ਕਿਹਾ ਜੀ ਸੌਰੀ, ਅਸੀਂ ਤੁਹਾਨੂੰ ਆਪਣਾ ਸੌਫਟਵੇਅਰ ਨਹੀਂ ਦੇਣਾ ਹੈਗਾ, ਕਿਉਂਕਿ ਤੁਸੀਂ ਸਾਰਾ ਡਾਟਾ ਪਿੱਛੇ ਲੈ ਕੇ ਜਾਣਾ ਹੈਗਾ ਤੇ ਉਹਦੇ ਵਿੱਚ ਅਸੀਂ ਵੀ ਲਾਇਬਲ ਹੁੰਦੇ ਆ ਤੇ ਤੁਹਾਡੇ ਜਿਹੜੇ ਆ ਜਿਨ੍ਹਾਂ ਦਾ ਤੁਸੀਂ ਡਾਟਾ ਲੈ ਕੇ ਜਾਂਦੇ ਉਹ ਵੀ ਲਾਇਬਲ ਹੁੰਦੇ ਆ। ਸੋ ਸੌਰੀ, ਅਸੀਂ ਇਹ ਨਹੀਂ ਕਰਨਾ ਹੈਗਾ। ਸੋ ਇਹ ਕੰਜ਼ਿਊਮਰ ਜਿਹੜਾ ਹੈਗਾ, ਜੇ ਤੁਸੀਂ ਕਿਸੇ ਦੀ ਸਰਵਿਸਿਜ਼ ਲੈਣੇ ਹੈਗੇ ਆ ਤੇ ਜੇ ਕਿਸੇ ਦਾ ਬੈਕ ਐਂਡ ਆਫਿਸ ਉੱਤੇ ਹੈਗਾ, ਤੁਹਾਡਾ ਹੱਕ ਆ ਤੁਸੀਂ ਕਹਿਣ ਦਾ ਕਿ ਭਾਈ ਠੀਕ ਹੈ, ਸੌਰੀ ਆਈ ਕੈਨ ਨਾਟ ਗਿਵ ਯੂ ਮਾਈ ਬਿਜ਼ਨਸ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੇਰਾ ਡਾਟਾ ਸਿਕਿਉਰ ਹੈਗਾ।
ਠੀਕ ਹੈ ਨਾ। ਇਹ ਕੰਜ਼ਿਊਮਰ ਨੂੰ ਵੀ ਸੋਚਣਾ ਪੈਣਾ, ਕੰਜ਼ਿਊਮਰ ਨੂੰ ਵੀ ਦੇਖਣਾ ਪੈਣਾ ਜੇ ਇਦਾਂ ਦੀਆਂ ਚੀਜ਼ਾਂ ਹੈਗੀਆਂ। ਤੇ ਜੇ ਤੁਸੀਂ ਆਪਣੀਆਂ ਹੁਣ ਆਪਾਂ ਇੱਕ ਬੰਨੇ ਤਾਂ ਰੌਲਾ ਪਾਉਂਦੇ ਆ ਜੀ ਇਹ ਬੰਦ ਹੋਣਾ ਚਾਹੀਦਾ, ਬੰਦ ਹੋਣਾ ਚਾਹੀਦਾ, ਤੇ ਅਸੀਂ ਵੀ ਤਾਂ ਉਸੇ ਚੀਜ਼ 'ਚ ਬੜਾਵਾ ਦਿੰਦੇ ਆ ਨਾ। ਜਦੋਂ ਉਹੋ ਜਿਹੀ ਕੰਪਨੀ ਨੂੰ ਕੰਮ ਦਿੰਦੇ ਆ ਜਿਹੜਾ ਸਾਰਾ ਕੰਮ ਪਿੱਛੇ ਆ, ਤੇ ਫਿਰ ਅਸੀਂ ਵੀ ਤਾਂ ਉਸੇ ਚੀਜ਼ 'ਚ ਹਿੱਸਾ ਪਾਉਂਦੇ ਆ ਨਾ। ਜੇ ਅਸੀਂ ਨਹੀਂ ਕਰਾਂਗੇ, ਅਸੀਂ ਨਹੀਂ ਦੇਵਾਂਗੇ ਕੰਮ ਉਸ ਕੰਪਨੀ ਨੂੰ, ਕਹਾਂਗੇ ਭਾਈ ਜੇ ਤੁਹਾਡਾ ਇੱਥੇ ਸੈਂਟਰ ਹੈਗਾ ਇੱਥੇ ਦੇ ਦਿਓ, ਇੱਥੇ ਕਰਾ ਲਾਂਗੇ ਕੰਮ, ਲੇਕਿਨ ਉੱਥੇ ਨਹੀਂ ਕਰਾਉਣਾ, ਤੇ ਆਪੇ ਇਹ ਚੀਜ਼ਾਂ ਨੂੰ ਠੱਲ ਪੈ ਜੂਗੀ। ਬਿਲਕੁਲ। ਹਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਰਵਿੰਦਰ ਜੀ। ਰਾਜਕਰਮਜੀਤ ਸਿੰਘ ਭਾਜੀ, ਹਰਜੋਤ ਸਿੰਘ ਖਾਲਸਾ ਭਾਜੀ, ਰਮਨ ਢਿੱਲੋਂ, ਸਤਿ ਸ੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਖਾਲਸਾ ਫਤਿਹ ਜੀ। ਖਾਲਸਾ ਫਤਿਹ ਭਾਜੀ ਜੀ। ਮੈਂ ਅਪਡੇਟ ਦੇਣੀ ਸੀ ਜੀ ਭਾਜੀ। ਇਸ ਸੰਡੇ ਤੋਂ ਪਿਛਲੇ ਸੰਡੇ ਮੈਂ ਡੈਨਵਰ ਲੋਡ ਚੱਕਣ ਗਿਆ ਜੀ। ਮੈਨੂੰ ਉਹਨੇ ਕਿਹਾ ਵੀ ਕਾਲਮ ਮੇਰਾ ਲੋਡ ਕੈਂਸਲ ਹੋ ਗਿਆ ਇਹ ਤੋਂ ਪਿਛਲੇ ਸੰਡੇ। ਮੈਨੂੰ ਕਹਿੰਦੇ ਵੀ ਆ ਕਾਲਮ ਵਿੱਚ ਭਰੋ ਜੀ। ਮੈਂ ਕਿਹਾ ਦੱਸੋ ਜੀ ਕੀ ਭਰੇ। ਉਹਦੇ ਵਿੱਚ ਸਾਰੇ ਮੁਲਕਾਂ ਦੇ ਨਾਂ ਲਿਖੇ, ਪਹਿਲਾਂ ਅਫਗਾਨਿਸਤਾਨ ਤੋਂ ਸ਼ੁਰੂ ਹੁੰਦਾ। ਮੈਂ ਕਿਹਾ ਮੈਂ US ਸਿਟੀਜ਼ਨ ਆ, ਮੇਰੇ ਕੋਲ ਪਾਸਪੋਰਟ ਇਹਦੇ ਵਿੱਚ ਹੈ ਨਹੀਂ ਕੁਛ ਵੀ। ਇੱਥੋਂ ਤੱਕ ਹਿਸਾਬ ਲਾ ਲਓ ਜਿੱਦਾਂ ਭਾਈ ਰਮਨ ਢਿੱਲੋਂ ਨੇ ਦੱਸਦੇ, ਤੁਸੀਂ ਵੀ ਸਾਰੇ ਦੱਸਦੇ ਆ। ਉਹਨਾਂ ਨੇ ਬਰੋਕਰਾਂ ਨੇ ਕੰਮ ਕਰ ਦੇਣਾ, ਤੁਹਾਡਾ ਸ਼ਿਪਰ ਨੇ ਕੰਮ ਕਰ ਦੇਣਾ ਕਿ ਤੁਹਾਨੂੰ ਲੋਡ ਹੀ ਨਹੀਂ ਦੇਣਾ। ਤੇ ਉਹਨੂੰ ਕਿਹਾ ਵੀ ਮੇਰੇ ਕੋਲ ਪਾਸਪੋਰਟ ਚੱਕ US ਚੌਥਾ ਪਾਸਪੋਰਟ ਹੈ ਮੇਰੇ ਕੋਲ, ਮੈਂ ਕੀ ਭਰਾਂ। ਫਿਰ ਕਹਿੰਦਾ ਠੀਕ ਹੈ, ਓਕੇ ਆ। ਇਹ ਥੈਂਕ ਯੂ ਇਹ ਗੱਲ ਕਰਨ ਦੇ ਲਈ। ਮੈਨੂੰ ਨਾ ਰੀਸੈਂਟਲੀ ਐਕਸਪੋਰਟ ਦੇ ਉੱਤੇ ਆਪਣੇ ਇੱਕ ਟਰੱਕਿੰਗ ਕੰਪਨੀ ਵਾਲਾ ਮੁੰਡਾ ਜਿਹੜਾ ਮਿਲਿਆ, ਕਹਿੰਦਾ ਭਾਜੀ ਇਹੀ ਕੰਮ ਬਹੁਤ ਖਰਾਬ ਹੋਇਆ ਪਿਆ ਵੀ ਜਿਹੜੇ ਸ਼ਿਪਰ ਆ ਉਹ ਹੁਣ ਨੌਨ ਡੋਮਿਸਾਈਲਡ ਜਿਹੜਾ ਡਰਾਈਵਰ ਆ ਉਹਨੂੰ ਲੋਡ ਨਹੀਂ ਚੁਕਾਉਂਦੇ, ਉਹ ਸਮਾਨ ਹੀ ਜਿਹੜਾ ਉਹ ਨਹੀਂ ਦਿੰਦੇ। ਬ੍ਰੋਕਰ ਵੀ ਜਿਹੜਾ ਇਸ ਚੀਜ਼ ਦੇ ਵਿੱਚ ਹੁਣ ਰੋਕ ਲਾਉਣ ਜਿਹੜੀ ਉਹ ਲੱਗ ਗਏ ਆ। ਸੋ ਇਹ ਇੱਕ ਹੁਣ ਇੰਡਸਟਰੀ ਦੇ ਵਿੱਚ ਇਹਨਾਂ ਨੇ ਇੱਕ ਨਵਾਂ ਕਾਈਂਡ ਆਫ ਸਟੈਂਡਰਡ ਆਪਣੇ ਵੱਲੋਂ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਲਿਆ ਇਹਨਾਂ ਨੇ, ਸ਼ਿਪਰਸ ਤੇ ਬ੍ਰੋਕਰਸ ਨੇ। ਬਿਲਕੁਲ ਰਾਜਕਰਨ, ਇਹ ਨੋਟ ਨਹੀਂਗਾ, ਇਹ ਇੱਕ ਕਿਸਮ ਦਾ ਪ੍ਰੀਵੈਂਸ਼ਨ ਹੈਗੀ ਆ ਇਸ ਚੀਜ਼ ਤੋਂ। ਕਿਉਂਕਿ ਪ੍ਰੀਵੈਂਸ਼ਨ ਜਿਹੜੀ ਹੈਗੀ ਆ ਉਹ ਇਹੋ ਹੀ ਹੈਗੀ ਆ ਕਿ ਜਦੋਂ ਕਿਸੇ ਇੱਕ ਕਿਸਮ ਦੇ ਲੋਕਾਂ ਦਾ ਨਾਂ ਜ਼ਿਆਦਾ ਵਿੱਚ ਆਉਂਦਾ ਆ, ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਇੱਥੇ ਇਹ ਚੀਜ਼ ਹੋ ਰਹੀ ਹੈਗੀ ਆ। ਉਹ ਹੁਣ ਜੇ ਹਰਜੋਤ ਭਾਜੀ ਨੂੰ ਆਪਾਂ ਗੱਲ ਕਰਦੇ ਹੁੰਦੇ ਆ ਵੀ ਜੇ ਸਿੰਘ ਲਾਸਟ ਨੇਮ ਜ਼ਿਆਦਾ ਵਿੱਚ ਆ ਰਿਹਾ ਹੈਗਾ, ਪ੍ਰੋਬਲਮੈਟਿਕ ਚ ਆ ਰਿਹਾ ਹੈਗਾ, ਤੇ ਉਹ ਫਿਰ ਉਹਨਾਂ ਦੇ ਅੰਡਰ ਰਾਈਟਰ ਉੱਥੇ ਨਾਂ ਸਿੰਘ ਦੇ ਉੱਤੇ ਕੁਐਸਚਨ ਮਾਰਕ ਲਾ ਦਿੰਦੇ ਆ। ਜੇ ਇਹੋ ਹੀ ਹੁਣ ਬ੍ਰੋਕਰ ਦੇ ਵਿੱਚ ਹੈਗਾ, ਸ਼ਿਪਰ ਦੇ ਵਿੱਚ ਹੈਗਾ, ਜਦੋਂ ਉਹ ਦੇਖ ਰਹੇ ਸ਼ਿਪਰ ਇਸ ਕਰਕੇ ਨਹੀਂ, ਇੱਥੇ ਆਪਾਂ ਇਹ ਚੀਜ਼ ਨਹੀਂ ਕਹਿ ਸਕਦੇ ਕਿ ਇੱਥੇ ਕੋਈ ਸ਼ਿਪਰ ਜਾਂ ਕੋਈ ਬ੍ਰੋਕਰ ਡਿਸਕ੍ਰਿਮੀਨੇਸ਼ਨ ਕਰ ਰਿਹਾ ਹੈਗਾ। ਸ਼ਿਪਰ ਔਰ ਬ੍ਰੋਕਰ ਇਜ਼ ਟ੍ਰਾਈਂਗ ਟੂ ਸੇਵ देयर ਪ੍ਰੋਪਰਟੀ। ਉਹ ਆਪਣੀ ਪ੍ਰੋਪਰਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਹੁਣ ਜਿਹੜਾ ਸ਼ਿਪਰ ਆ ਜਾਂ ਬ੍ਰੋਕਰ ਆ, ਜਦੋਂ ਉਹਨੂੰ ਇਹ ਪਤਾ ਲੱਗਦਾ ਕਿ ਮੇਰਾ ਜਿਹੜਾ ਡਰਾਈਵਰ ਹੈਗਾ ਜਿਹਨੂੰ ਮੈਂ ਲੋਡ ਚੁਕਾਉਣ ਲੱਗਾ ਆ ਇਹ ਨਾਨ ਡੋਮਿਸਾਈਲ ਆ, ਹੁਣ ਉੱਥੇ ਅਨਸਰਟਨਿਟੀ ਹੋ ਜਾਂਦੀ ਆ ਸ਼ਿਪਰ ਵਾਸਤੇ ਕਿ ਪਤਾ ਨਹੀਂ ਇਹ ਲੋਡ ਮੇਰਾ ਅੱਗੇ ਡੈਸਟੀਨੇਸ਼ਨ ਤੱਕ ਪਹੁੰਚਣਾ, ਰਾਹ 'ਚ ਇਸ ਟਰੱਕ ਨੂੰ ਆਈਸ ਨੇ ਰੋਕ ਲਿਆ, ਇਸ ਡਰਾਈਵਰ ਨੂੰ ਅਰੈਸਟ ਕਰ ਲਿਆ, ਮੇਰਾ ਪ੍ਰੋਡਕਟ ਜਿਹੜਾ ਪੈਰਿਸ਼ੇਬਲ ਹੈਗਾ ਨਾ, ਕਿਸ ਤਰ੍ਹਾਂ ਦਾ ਪ੍ਰੋਡਕਟ ਹੈਗਾ, ਉਹ ਕਿੰਨਾ ਜ਼ਰੂਰੀ ਹੈਗਾ ਪਹੁੰਚਣਾ, ਸੋ ਉਹ ਰਸਤੇ ਦੇ ਵਿੱਚ ਰੁਕ ਗਿਆ, ਦੂਜਾ ਡਰਾਈਵਰ ਆਊਗਾ, ਟਰੱਕ ਟੋ ਹੋ ਗਿਆ। ਇਹ ਮਤਲਬ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇੱਕ ਸ਼ਿਪਰ ਇੱਕ ਬ੍ਰੋਕਰ ਸੋਚਦਾ ਆ ਇਸ ਤੋਂ ਪਹਿਲਾਂ ਤੁਹਾਨੂੰ ਲੋਡ ਦੇਵੇ। ਸੋ ਇਸ ਕਰਕੇ ਜਿੰਨੀਆਂ ਵੀ ਹੁਣ ਜੇ ਹਾਈਵੇ ਐਪ ਆ ਜਾਂ RMIS ਐਪ ਹੈਗੀ ਆ, ਇਹ ਸਰਵਿਸਿਜ਼ ਹੈਗੀਆਂ, ਇਹ ਇਸ ਵੇਲੇ ਵੈਟਿੰਗ ਪ੍ਰੋਸੈਸ ਪੂਰਾ ਕਰਦੀਆਂ ਆ ਸ਼ਿਪਰ ਬ੍ਰੋਕਰ ਵਾਸਤੇ ਬਿਫੋਰ ਦੇ ਗਿਵ ਦੈਮ ਦਾ ਲੋਡ। ਸੋ ਹਾਈਵੇ ਐਪ ਦੇ ਵਿੱਚ ਇਸ ਵੇਲੇ ਜਿਹੜੀ ਬਹੁਤ ਸਿਚੁਏਸ਼ਨ ਜਿਹੜੀਆਂ ਇਸ ਵੇਲੇ ਆ ਰਹੀਆਂ ਹੈਗੀਆਂ ਉਹ ਇਹ ਆ ਰਹੀਆਂ ਹੈਗੀਆਂ ਕਿ ਲੋਕਾਂ ਦਾ IP ਐਡਰੈਸ, ਲੋਕਾਂ ਦਾ ਐਡਰੈਸ, ਫੋਨ ਨੰਬਰ, ਨਾਮ, MC, ਸਮਥਿੰਗ ਸਮਵੇਅਰ ਇਜ਼ ਕੁਐਸਚਨੇਬਲ। ਜੇ ਹੁਣ ਤੁਹਾਡੀ MC ਜਿਹੜੀ ਆ ਹੁਣ ਜੇ ਉਹ ਲੌਗਇਨ ਹੋ ਰਹੀ ਆ ਕਿਸੇ ਆਊਟ ਆਫ ਸਟੇਟ ਕੰਟਰੀ ਚੋਂ, ਆਊਟ ਆਫ ਕੰਟਰੀ ਦੇ ਵਿੱਚੋਂ ਉਹਦੀ ਐਕਟੀਵਿਟੀ ਜਿਹੜੀ ਆਊਟ ਆਫ ਕੰਟਰੀ ਹੋ ਰਹੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹਨਾਂ ਦੇ ਉੱਤੇ ਪ੍ਰੋਬਲਮੈਟਿਕ, ਇਹਨਾਂ ਦੇ ਉੱਤੇ ਕੁਐਸਚਨ ਮਾਰਕ ਲੱਗਣੇ ਸ਼ੁਰੂ ਹੋ ਚੁੱਕੇ, ਕਾਫੀ ਦੇਰ ਦੇ ਹੋ ਚੁੱਕੇ, ਲੇਕਿਨ ਹੁਣ ਬੜੇ ਐਕਸਟੈਂਸਿਵ ਹੋਣ ਵਾਲੇ ਆ। ਸੋ ਇਹ ਜਿਹੜੀ ਚੀਜ਼ ਆ ਇਹ ਚੀਜ਼ ਡੈਫੀਨੇਟਲੀ ਇਨ ਪ੍ਰੋਸੈਸ ਹੈਗੀ ਆ। ਔਰ ਜਿਹੜੀਆਂ ਆਪਾਂ ਗੱਲਾਂ ਕਰ ਰਹੇ, ਜਿਹੜੀ ਹੁਣ FMCSA ਵੱਲੋਂ ਵੀ ਇਹ ਗੱਲ ਹੈ, DOT ਵੱਲੋਂ ਇਹ ਗੱਲ ਕਹਿਤੀ ਗਈ ਆ ਵੀ ਵੀ ਕੈਨ ਯੂਜ਼ AI, ਠੀਕ ਹੈ ਨਾ। ਹੁਣ AI ਯੂਜ਼ ਕਿੱਥੇ ਹੋਣੀ ਆ, ਉਹ ਡਿਟੈਕਸ਼ਨ ਹੀ ਕਰਨੀ ਆ ਨਾ ਵੀ ਇਹਦਾ ਆਹ ਜਿਹੜਾ ਕੈਰੀਅਰ ਹੈਗਾ ਜਾਂ ਆਹ ਜਿਹੜੀ ਕੰਪਨੀ ਹੈਗੀ ਇਹਦੀ ਬੈਕਗ੍ਰਾਉਂਡ ਦੇ ਵਿੱਚ ਇਹਨੇ ਕੀ ਕੀਤਾ ਹੈਗਾ ਅੱਜ ਤੱਕ। ਅੱਗੇ ਤੇ ਇਹ ਹੁੰਦਾ ਸੀ ਨਾ ਕਿ ਕੋਈ ਬੰਦਾ ਇਨਵੈਸਟੀਗੇਟ ਕਰਦਾ ਸੀ, ਉਹ ਕਰਦਾ ਸੀਗਾ, ਹੁਣ AI ਵਿਲ ਇਨਵੈਸਟੀਗੇਟ, AI ਦੇ ਵਿੱਚ ਐਨਾਲਿਸਿਸ ਮੌਕੇ ਤੇ ਹੀ, ਬਿਲਕੁਲ ਮੌਕੇ ਤੇ ਇਹਦੇ ਨਾਲ ਰਾਜਕਰਨ ਇੱਕ ਹੋਰ ਚੀਜ਼ ਦੱਸ ਦਈਏ ਕਿ ਹੁਣ ਇਸ ਵੇਲੇ ਆਪਣੇ ਪਿਛਲੇ
ਮਹੀਨਿਆਂ ਦੇ ਵਿੱਚ ਹੀ ਮਤਲਬ ਆਲਮੋਸਟ ਐਵਰੀ ਅਦਰ ਵੀਕ 4 ਤੋਂ 5 ELDs ਜਿਹੜੀਆਂ ਆ ਉਹ ਬੰਦ ਹੋ ਰਹੀਆਂ। FMCSA ਦੀ ਅਪਰੂਵਡ ਲਿਸਟ ਤੋਂ ਬਾਹਰ ਨਿਕਲ ਰਹੀਆਂ ਹੈਗੀਆਂ। ਸੋ ਕਾਫੀ ਸਪੀਡ ਵੱਧ ਗਈ ਹੈਗੀ ਆ। ਸੋ ਜੇ ਤੁਹਾਡੀ ELD ਜਿਹੜੀ, ਤੇ ਬਹੁਤ ਲੋਕੀ ਮੈਨੂੰ ਇਹ ਕਾਲ ਕਰਕੇ ਪੁੱਛਦੇ ਆ ਕਿ ਭਾਜੀ ਸਾਡੀ ELD ਕਦੋਂ ਤੱਕ ਚੱਲੂਗੀ। ਭਾਜੀ ਜੇ ਤੁਹਾਡੀ ELD ਐਡੀਟਿੰਗ ਹੁੰਦੀ ਆ ਤੇ ਸਮਝੋ ਵੀ ਤੁਸੀਂ ਦੂਜਾ ਕੋਈ ਸਾਧਨ ਵੇਖਣਾ ਸ਼ੁਰੂ ਕਰ ਦਿਓ, ਕਿਉਂਕਿ ਅੱਜ ਨਹੀਂ ਤੇ ਕੱਲ ਉਹ ਕੰਮ ਬੰਦ ਹੋ ਜਾਣਾ ਹੈ। ਇੱਕ ਦੋ ਕੁਇਕ ਪੁਆਇੰਟਸ ਜਿਹੜੇ ਆ, ਦੋ ਖਬਰਾਂ ਜਿਹੜੀਆਂ ਉਹ ਵੀ ਸ਼ੇਅਰ ਕਰਦੇ ਜਾਈਏ। ਰਮਨ ਜੀ, ਹਰਜੋਤ ਜੀ, ਇਹ ਬੈਂਕਰਪਸੀਜ਼ ਦਾ ਜਿਹੜਾ ਦੌਰ ਆ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਚੱਲ ਰਿਹਾ ਹੈ। ਇੱਕ ਹੋਰ ਕੰਪਨੀ STG ਲੋਜਿਸਟਿਕਸ ਜਿਹੜੀ ਆ, ਉਹਨਾਂ ਨੇ ਚੈਪਟਰ 11 ਜਿਹੜੀ ਬੈਂਕਰਪਸੀ ਆ ਉਹ ਫਾਈਲ ਜਿਹੜੀ ਉਹ ਕੀਤੀ ਆ। $150 ਮਿਲੀਅਨ ਦੀ ਜਿਹੜੀ ਫਾਈਨੈਂਸਿੰਗ ਉਸ ਦੇ ਨਾਲ ਕਹਿੰਦੇ ਵੀ ਵਾਈਪ ਆਊਟ ਕਰੂਗੀ ਡੈਟ ਨੂੰ, ਤੇ ਨਵੀਂ ਫਾਈਨੈਂਸਿੰਗ ਰਮਨ ਜੀ ਇਸ ਦੇ ਵਿੱਚ ਮਿਲਣ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਚੌਥਾ ਦੁਨੀਆ ਮੁਲਕ ਦੀ ਚੌਥੀ ਵੱਡੀ ਜਿਹੜੀ ਐਸਟ ਬੇਸਡ ਇੰਟਰਮੋਡਲ ਮਾਰਕੀਟਿੰਗ ਕੰਪਨੀ ਸੀ STG ਲੋਜਿਸਟਿਕ। ਇਹਨਾਂ ਨੇ ਚੈਪਟਰ 11 ਬੈਂਕਰਪਸੀ ਪ੍ਰੋਟੈਕਸ਼ਨ ਨਿਊ ਜਰਸੀ ਦੇ ਫੈਡਰਲ ਕੋਰਟ ਦੇ ਵਿੱਚ ਅਪਲਾਈ ਜਿਹੜੀ ਉਹ ਕਰ ਦਿੱਤੀ ਆ। ਬਿਲਕੁਲ ਜੀ, ਬਿਲਕੁਲ ਇਹ ਚੀਜ਼ਾਂ ਜਿਹੜੀਆਂ ਦੇ ਆਰ ਅਪਕਮਿੰਗ। ਇਸ ਵਾਰੀ ਕਾਫੀ ਜਿਹੜਾ ਆ ਉਹ ਹੋ ਰਿਹਾ ਆ। ਜਿਹੜੀ ਇੱਕ ਟੈਨਸੀ ਬੇਸਡ ਕੰਪਨੀ ਹੈਗੀ Amazon Focus Smoky Mountain Logistics, ਉਹ ਵੀ ਸ਼ਟ ਡਾਊਨ ਕੀਤੀ ਹੈਗੀ ਆ। ਉਹਨਾਂ ਦੇ ਵੀ EMPLOYEE ਤਕਰੀਬਨ ਉਹਨਾਂ ਦਾ ਸੀਗਾ 145 EMPLOYEES ਜਿਹੜੇ ਆ ਲੇ ਆਫ ਹੋਏ ਹੈਗੇ ਆ। ਸੋ ਇਹ ਚੀਜ਼ ਜਿਹੜੀ ਆ ਅਗੇਨ ਇਟਸ ਔਨ ਗੋਇੰਗ। ਐਂਡ ਜਦੋਂ ਇਦਾਂ ਦਾ ਟਰੱਕਿੰਗ ਦੇ ਵਿੱਚ ਹੁੰਦਾ ਆ ਤਾਂ ਫਿਰ ਇਹ ਲੱਕ ਤੋੜਵਾ ਜਿਹਾ ਕੰਮ ਹੋ ਜਾਂਦਾ ਆ ਟਰੱਕਿੰਗ ਕੰਪਨੀ ਦੇ ਲਈ। ਸੋ ਔਖਾ ਆ ਬਹੁਤ ਜ਼ਿਆਦਾ। ਬਟ ਗੁੱਡ ਨਿਊਜ਼ ਹੈਗੀ ਆ ਕਿ ਆਪਣਾ ਜਿਹੜਾ ਡੀਜ਼ਲ ਦੀ ਕਾਸਟ ਹੈਗੀ ਆ ਉਹ ਇਸ ਵੇਲੇ ਘਟੀ ਹੈਗੀ ਆ। ਡੀਜ਼ਲ ਦੀਆਂ ਪ੍ਰਾਈਸਿਸ ਡਾਊਨ ਆਈਆਂ ਹੈਗੀਆਂ। ਕਹਿੰਦੇ ਲੋੜ ਤਾਂ ਹੈ ਨਹੀਂ ਹੁਣ ਡੀਜ਼ਲ ਕਿੱਥੇ ਘਰੇ ਚਲਾਈ ਚਾਹੀਏ। ਜਿੰਨੀਆਂ ਕਿ ਟਰੱਕਿੰਗ ਕੰਪਨੀਆਂ ਦੇ ਕੋਲ ਅਸੀਂ ਗਏ ਹੈਗੇ ਆ, ਮੈਂ ਪਿਛਲੇ ਹਫ਼ਤੇ ਦੇ ਵਿੱਚ ਕਾਫੀ ਔਨ ਦਾ ਰੋਡ ਸੀਗਾ, ਜਿੰਨੀਆਂ ਕਿ ਟਰੱਕਿੰਗ ਕੰਪਨੀਆਂ ਕੋਲ ਗਏ ਹੈਗੇ ਆ, ਤੇ ਸਾਰਿਆਂ ਦੇ ਚਿਹਰੇ ਥੋੜੀ ਜਿਹੀ ਖੁਸ਼ੀ ਦੇਖੀ ਕਿ ਚਲੋ ਘੱਟੋ ਘੱਟ ਡੀਜ਼ਲ ਦੀ ਪ੍ਰਾਈਸ ਘਟੀ ਹੈਗੀ, ਥੋੜਾ ਜਿਹਾ ਮਾਰਜਨ ਸਾਡੇ ਹੱਥ ਚ ਆਇਆ ਹੈਗਾ। ਸੋ ਦੈਟਸ ਅ ਗੁੱਡ ਨਿਊਜ਼ ਬਟ ਇਹ ਆ ਕਿ ਧਿਆਨ ਚ ਰੱਖੋ। ਔਰ ਸਾਰਿਆਂ ਨੂੰ ਜ਼ਿਆਦਾ ਵੱਡਾ ਰਾਜਕਰਨ ਹੁਣ ਕੰਮ ਪਤਾ ਕੀ ਆ ਗਿਆ ਹੈਗਾ ਕਿ ਜਿਹੜੀ ਤੁਹਾਡੀ ਕੰਪਨੀ ਹੈਗੀ ਆ, ਤੁਸੀਂ ਜਿੰਨੀਆਂ ਅਣਗਹਿਲੀਆਂ ਕਰ ਲਈਆਂ, ਚਾਹੇ ਉਹ ਡਰੱਗ ਟੈਸਟ ਆ, ਚਾਹੇ ਉਹ ਪੇਪਰਾਂ ਚ ਆ, ਚਾਹੇ ਉਹ ELD ਚ ਆ, ਚਾਹੇ ਕਿਸੇ ਚੀਜ਼ ਚ ਵੀ ਆ, ਆਪਣੇ ਆਪ ਨੂੰ ਕੰਪਲਾਇੰਟ ਕਰ ਲਓ। ਜੇ ਤੁਸੀਂ ਇਸ ਇੰਡਸਟਰੀ ਚ ਰਹਿਣਾ ਆ, ਇਸ ਇੰਡਸਟਰੀ ਦੇ ਵਿੱਚ ਕੰਮ ਕਰਨਾ ਹੈਗਾ, ਗੈਟ ਕੰਪਲਾਇੰਟ। ਆਪਣੇ ਆਪ ਨੂੰ ਕੰਪਲਾਇੰਟ ਕਰ ਲਓ। ਚਾਹੇ ਉਹ ਤੁਹਾਡੀ ਡਰਾਈਵਰ ਐਪਲੀਕੇਸ਼ਨ ਆ, ਚਾਹੇ ਉਹ ਤੁਹਾਡੀ ਲੌਗ ਬੁੱਕ ਆ, ਚਾਹੇ ਉਹ ਤੁਹਾਡੀ ਡਰੱਗ ਟੈਸਟਿੰਗ ਆ, ਚਾਹੇ ਉਹ ਤੁਹਾਡੀ ਕੋਈ ਵੀ ਕਿਸੇ ਕਿਸਮ ਦਾ ਵੀ ਤੁਹਾਡਾ ਰੂਲ ਐਂਡ ਰੈਗੂਲੇਸ਼ਨ ਹੈ, ਉਹਨੂੰ ਫਾਲੋ ਕਰ ਲਓ, ਕੰਪਲਾਇੰਟ ਕਰ ਲਓ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆ ਉਹ ਕਾਫੀ ਭਾਰਾ ਆ। ਜੀ ਬਿਲਕੁਲ। ਰੋਡਸਟਰ ਵਾਲੇ ਤਕਰੀਬਨ $1 ਮਿਲੀਅਨ ਦੀ ਇਨਵੈਸਟਮੈਂਟ ਕਰ ਰਹੇ ਆ ਟਰੱਕਿੰਗ ਕੈਰੀਅਰਸ ਨੂੰ ਟ੍ਰੇਨਿੰਗ ਦੇ ਲਈ, ਉਹ ਐਕਸਪੈਂਡ ਜਿਹੜਾ ਉਹ ਕਰਨ ਦੇ ਲਈ। ਮੈਨੂੰ ਲੱਗਦਾ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਇਹ ਜ਼ਰੂਰਤ ਆ ਸਾਰਿਆਂ ਨੂੰ ਹੀ, ਜਿੰਨੀਆਂ ਵੀ ਟਰੱਕਿੰਗ ਕੰਪਨੀਜ਼ ਆ ਉਹਨਾਂ ਨੂੰ ਇੱਕ ਵਾਰੀ ਫੇਰ ਰੀਟ੍ਰੇਨ ਜਿਹੜਾ ਉਹ ਕਰ ਦੇਣਾ ਚਾਹੀਦਾ ਸਾਰਿਆਂ ਨੂੰ। ਕਲਾਸਾਂ ਸੈਮੀਨਾਰ ਜਿਹੜੇ ਉਹ ਲਾ ਦੇਣੇ ਚਾਹੀਦੇ ਵੀ ਪਤਾ ਰਵੇ ਵੀ ਲੇਟੈਸਟ ਕੀ ਚੱਲ ਰਿਹਾ ਹੈ। ਬਿਲਕੁਲ ਜੀ, ਬਿਲਕੁਲ, ਡੈਫੀਨੇਟਲੀ ਇਹ ਚੀਜ਼ ਜਿਹੜੀ ਆ ਇਹ ਕਰ ਲੈਣੀ ਚਾਹੀਦੀ ਆ, ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਤੁਸੀਂ ਮੈਂ ਇੱਕ ਇੰਟਰਸਟਿੰਗ ਜਿਹੜੀ ਚੀਜ਼ ਹੈਗੀ ਉਹ ਦੱਸਣ ਜਾ ਰਿਹਾ ਰਾਜਕਰਨ, ਕਿ ਜਿਹੜੀ ਆਪਾਂ ਸਟਾਕਟਨ ਗੁਰੂਕੁਲ ਕਲਾਸ ਸ਼ੁਰੂ ਕੀਤੀ ਸੀ, ਉਹ ਸ਼ਰਿੰਕ ਸ਼ਰਿੰਕ ਹੋ ਹੀ ਗਈ ਹੈ ਨਾ, ਤੇ ਆਲਮੋਸਟ ਐਟ ਦਾ ਲਾਸਟ ਐਂਡ ਹੈ, ਠੀਕ ਹੈ ਨਾ। ਸੋ ਉੱਥੇ ਵੀ ਇਹ ਚੀਜ਼ ਹੋ ਗਈ ਕਿ ਕਰਦੇ ਹੋ ਗਿਆ ਕਿ ਟਰੱਕਿੰਗ ਦੇ ਵਿੱਚ ਪਤਾ ਨਹੀਂ ਚਲਾ ਹੋਣਾ ਨਹੀਂ ਚਲਾ ਹੋਣਾ। ਉਹ ਭਲੇ ਮਾਨਸੋ ਜੇ ਟਰੱਕਿੰਗ ਚ ਨਹੀਂ ਤੁਹਾਨੂੰ ਇੰਗਲਿਸ਼ ਦੀ ਲੋੜ ਹੈਗੀ, ਹੋਰ ਕਿਤੇ ਜਾਓਗੇ ਉੱਥੇ ਤਾਂ ਲੋੜ ਹੈਗੀ ਹੈ ਨਾ। ਕਿਸੇ ਜੌਬ ਚ ਵੀ ਜਾਓਗੇ, ਕਿਸੇ ਥਾਂ ਤੇ ਵੀ ਤੁਸੀਂ ਜਾਓਗੇ, ਤੁਹਾਨੂੰ ਮਿਨੀਮਮ ਇੰਗਲਿਸ਼ ਦੀ ਤਾਂ ਲੋੜ ਹੈਗੀ ਆ। ਤੁਹਾਨੂੰ ਇਹ ਤਾਂ ਹੈ ਨਹੀਂ ਵੀ ਚੱਲ ਅੱਜ ਆਪਾਂ ਗੋਰਿਆਂ ਦੀ ਕੰਪਨੀ 'ਚ ਕੰਮ ਕਰਦੇ ਹਾਂ, ਕੱਲ ਨੂੰ ਆਪਾਂ ਪੰਜਾਬੀਆਂ ਦੀ ਕੰਪਨੀ 'ਚ ਕੰਮ ਕਰਨਾ, ਉੱਥੇ ਕਿਹੜੀ ਲੋੜ ਪੈਣੀ ਇੰਗਲਿਸ਼ ਦੀ। ਇੰਗਲਿਸ਼ ਦੀ ਲੋੜ ਜਿਹੜੀ ਆ ਉਹ ਤੁਹਾਨੂੰ ਰਹਿਣੀ ਆ ਇਸ ਕੰਟਰੀ ਜੇ ਤੁਸੀਂ ਰਹਿਣਾ ਆ। ਸੋ ਇਸ ਕਰਕੇ ਬਹੁਤ ਜਿਹੜੀ ਜ਼ਰੂਰੀ ਹੈਗੀ ਆ, ਆਪਣੇ ਆਪ ਨੂੰ ਜਿਹੜਾ ਆ ਉਹ ਤਿਆਰ ਕਰੋ। ਸਾਡੇ ਇੱਥੇ ਲੋਕਲ ਮੰਟੀਕਾ ਜਿਹੜਾ ਡਾਂਸ ਸਕੂਲ ਹੈਗਾ, ਉਹਦੇ ਵਿੱਚ ਬਹੁਤ ਇੰਪ੍ਰੈਸਿਵ ਕਲਾਸਿਸ ਜਿਹੜੀਆਂ ਉਹ ਸ਼ੁਰੂ ਹੋਈਆਂ ਆ। ਅਸੀਂ ਪਿਛਲੇ ਦਸੰਬਰ ਦੇ ਵਿੱਚ ਵੀ ਕਾਫੀ ਇੱਥੇ ਬੰਦਿਆਂ ਨੂੰ, ਇੱਥੇ ਜਿੰਨੇ ਵੀ ਸਾਡੇ ਕੋਲ ਆਉਂਦੇ ਦੱਸਿਆ ਆ, ਕਰਦੇ ਆ।
ਜਿਹਦੇ ਵਿੱਚ ਕੀ ਇਲੈਕਟ੍ਰੀਸ਼ੀਅਨ, ਜਿਹਦੇ ਵਿੱਚ ਕੀ ਆਪਣੇ ਜਿਹੜੀ ਆ 에ਅਰ ਕੰਡੀਸ਼ਨਿੰਗ ਆ, ਵੈਲਡਿੰਗ ਆ, ਹੋਰ ਕਈ ਐਸੇ ਕਿੱਤੇ ਹੈਗੇ ਜਿਨ੍ਹਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਪਸਾਰ ਹੋ ਰਿਹਾ, ਕਿਉਂਕਿ ਜਿੰਨੀ ਇੱਥੇ ਕੰਸਟਰਕਸ਼ਨ ਵੱਧ ਰਹੀ ਹੈ, ਜਿੰਨੀ ਇੱਥੇ ਘਰ ਵੱਧ ਰਹੇ, ਉਨੀ ਇੱਥੇ ਸਰਵਿਸ ਇੰਡਸਟਰੀ ਜਿਹੜੀ ਹੈ ਇਹ ਚੀਜ਼ ਦੀ ਇਸ ਕਿਸਮ ਦੀ ਵਧਣੀ ਹੈ। ਸੋ ਪਲੀਜ਼ ਉਹਨਾਂ ਕਿੱਤਿਆਂ ਵੱਲ ਵੀ ਧਿਆਨ ਦਿਓ, ਉਹਨਾਂ ਚੀਜ਼ਾਂ ਵੱਲ ਵੀ ਧਿਆਨ ਦਿਓ। ਜਿਹੜੇ ਵੀ ਤੁਹਾਡੇ ਲੋਕਲ ਅਡਲਟ ਸਕੂਲ, ਹਰ ਸ਼ਹਿਰ ਦੇ ਵਿੱਚ ਅਡਲਟ ਸਕੂਲ ਹੁੰਦੇ ਆ, ਉੱਥੇ ਜਾਓ, ਉੱਥੇ ਪੁੱਛੋ ਉਹਨਾਂ ਨੂੰ ਕਿ ਕਿਹੜੇ ਕੋਰਸਿਸ ਅਵੇਲੇਬਲ ਹੈਗੇ ਆ। ਇੰਗਲਿਸ਼ ਦੇ ਕੋਰਸ, ਕੰਪਿਊਟਰ ਦੇ ਕੋਰਸ, ਸਾਰੇ ਬਹੁਤ ਹੀ ਜ਼ਿਆਦਾ ਘੱਟ ਨੋਮੀਨਲ ਫੀ ਦੇ ਉੱਤੇ ਤੁਹਾਡੇ ਕੋਲ ਅਵੇਲੇਬਲ ਹੁੰਦੇ ਆ। ਸੋ ਪਲੀਜ਼ ਉਹਨਾਂ ਦਾ ਫਾਇਦਾ ਚੱਕੋ। ਥੈਂਕ ਯੂ, ਬੜੀ ਮਿਹਰਬਾਨੀ ਰਮਨ ਜੀ, ਹਰਜੋਤ ਜੀ, ਬਹੁਤ ਇੱਕ ਜ਼ਰੂਰ ਰਾਜ ਜੀ, ਮੈਂ ਜਾਂਦੇ ਇੱਕ ਸਾਡੇ ਭਾਈ ਸਾਹਿਬ ਕਮੈਂਟ ਕਰਦੇ ਆ ਵੀ ਤੁਸੀਂ ਇਹ ਟਰੱਕਿੰਗ ਦਾ ਸ਼ੋਅ ਆ ਤੇ ਆਪਣੀਆਂ ਬੇਸਡ ਸਮਾਂ ਕਾਹਦੇ ਕਰਦੇ, ਹੋਰ ਖਬਰਾਂ ਸਾਂਝੀਆਂ ਕਰਕੇ। ਇੱਕ ਤਾਂ ਮੈਂ ਦੱਸਦਾ ਜਾਵਾਂ ਵੀ ਜਿਹੜਾ ਸਾਡਾ ਟਰੱਕਿੰਗ ਦਾ ਸ਼ੋਅ ਆ, ਨਾ ਤਾਂ ਇਹਨੂੰ ਟਰੰਪ ਐਡਮਿਨਿਸਟ੍ਰੇਸ਼ਨ ਸਪੋਰਟ ਕਰਦਾ, ਨਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਨਾ ਕੋਈ ਟਰੱਕਿੰਗ ਐਸੋਸੀਏਸ਼ਨ, ਨਾ ਕੋਈ ਟਰੱਕਰ ਤੇ ਨਾ ਟਰੱਕਿੰਗ ਕੰਪਨੀ, ਠੀਕ ਆ। ਦੂਜੇ ਨੰਬਰ ਤੇ ਜਿਹੜੇ ਸਾਡੇ ਰੈਗੂਲਰ ਪ੍ਰੋਗਰਾਮ ਹੁੰਦੇ ਆ ਖਬਰਾਂ ਦੇ, ਉਹਦੇ 'ਚ ਅਸੀਂ 2 ਬ੍ਰੇਕਾਂ ਲੈਂਦੇ ਆ। ਪੰਜਾਬੀ ਰੇਡੀਓ USA ਐਡਵਰਟਾਈਜ਼ਮੈਂਟ ਦੇ ਸਿਰ ਤੇ ਚੱਲਦਾ। ਜਿੰਨੇ ਵੀ ਸਰੋਤੇ ਆ ਟਰੱਕਿੰਗ ਦਾ ਪ੍ਰੋਗਰਾਮ ਸੁਣਦੇ ਆ ਨਾ, ਅਸੀਂ ਟਰੱਕਿੰਗ ਵਾਲੇ ਪ੍ਰੋਗਰਾਮ 'ਚ ਕਦੇ ਵੀ ਬ੍ਰੇਕ ਨਹੀਂ ਲਈਦੀ। ਸੋ ਨੈਗੇਟਿਵ ਨਾ ਹੋਇਆ ਕਰੋ, ਜਿਹੜਾ ਕੰਮ ਵਧੀਆ ਹੁੰਦਾ ਉਹਨੂੰ ਵਧੀਆ ਕਿਹਾ ਕਰੋ। ਤੇ ਬਾਕੀ ਅਸੀਂ ਤੁਹਾਨੂੰ ਕਹਿੰਦੇ ਨਹੀਂ ਆ ਕੇ ਸੁਣੋ, ਨਾ ਸੁਣਿਆ ਕਰੋ। ਫਿਰ ਐਵੇਂ ਹੀ ਆ ਕੇ ਨੈਗੇਟਿਵ ਕਮੈਂਟ ਪਾ ਜਾਣਾ ਵੀ ਸਾਡਾ ਵੀ ਜਿਹੜਾ ਬਲੱਡ ਪ੍ਰੈਸ਼ਰ ਉੱਪਰ ਨੂੰ ਕਰਦੇ ਆ ਤੁਸੀਂ। ਜਿਹੜੀ ਚੀਜ਼ ਤੁਹਾਨੂੰ ਪੋਜ਼ਿਟਿਵ ਦੇ ਰਹੇ ਆ, ਘੱਟੋ ਘੱਟ ਉਹਨੂੰ ਐਪਰੀਸ਼ੀਏਟ ਤਾਂ ਕਰੋ ਨਾ। ਠੰਡਾ ਪਾਣੀ ਪੀਓ, ਸ਼ਾਂਤੀ। ਅੱਜ ਤੁਸੀਂ ਪੱਗ ਲਾਲ ਬੰਨੀ ਆ, ਪਤਾ ਏਦਾਂ ਨਹੀਂ ਆਪਾਂ ਗੱਲ ਗਰਮੀ ਤੁਸੀਂ ਕਰਦੇ ਆ। ਰਮਨ ਭਾਜੀ ਹੈ ਨਹੀਂ ਸੀ, ਕਮੈਂਟ ਪਾਈ ਗਏ ਆਈਸ ਵਾਲਿਆਂ ਨੇ ਚੱਕ ਲਿਆ। ਹੁਣ ਮੈਨੂੰ ਤਾਂ ਇੱਥੋਂ ਪਤਾ ਲੱਗ ਗਿਆ ਵੀ ਪੰਜਾਬ ਪੁਲਿਸ ਨੇ ਚੱਕਿਆ ਸੀ, ਅਗਲਾ ਨੇ ਪੱਗ ਦੇ ਕੇ ਤੋਰਿਆ ਰਮਨ ਨੂੰ, ਹਨਾ ਕਿ ਨਹੀਂ? ਉਹ ਮੈਨੂੰ ਕਹਿੰਦੇ ਸੀ ਲਾਲ 50 ਬੰਨੋ, ਮੈਂ ਕਿਹਾ ਨਹੀਂ, ਖਾਲਸਾ ਜੀ ਨੂੰ ਲਾਲ ਪੱਗ ਬਣਾ ਦਿੰਦੇ ਆ। ਚਲੋ ਠੀਕ ਆ ਜੀ, ਹਾਸਾ ਮਖੌਲ ਸ਼ੁਗਲ ਵੀ ਜਿਹੜਾ ਨਾਲ ਹੁੰਦੀ ਆ ਜੀ। ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜੀ ਖਬਰ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਜਿਹੜੀ ਨਿਊਜ਼ ਆ, ਜਿਹੜੀ ਅਸੀਂ ਤਾਂ ਆਪਣੇ ਵੱਲੋਂ ਤੁਹਾਡੇ ਲਈ ਸੁਝਾਅ ਲੈ ਕੇ ਆਉਂਦੇ ਆ ਵੀ ਭਾਈ ਸੁਧਰ ਜੋ, ਜੇ ਗਲਤ ਕੰਮ ਹੋ ਰਿਹਾ ਜੋ ਲੇਟੈਸਟ ਹੀ ਚੱਲ ਰਿਹਾ, ਜੋ ਰੈਗੂਲੇਸ਼ਨਸ ਆ ਰਹੀਆਂ, ਸੋ ਉਹ ਆਪਾਂ ਤੁਹਾਨੂੰ ਅਗਾਊਂ ਦੱਸਦੇ। ਜੋ ਆਪਾਂ ਗੱਲਾਂ ਕਰਦੇ ਰਹੇ ਆ ਉਹ ਵਾਪਰ ਰਹੀਆਂ ਆ। ਸੋ ਉਹ ਇੱਕ ਪੈਟਰਨ ਹੁੰਦਾ, ਤੁਸੀਂ ਉਹ ਤੋਂ ਅੰਦਾਜ਼ਾ ਲਾਉਣਾ ਹੁੰਦਾ। ਹਾਂ, ਕਬੂਤਰ ਵਾਂਗੂ ਅੱਖਾਂ ਮੀਟ ਕੇ ਬੈਠੇ ਰਹਿਣਾ, ਬਿੱਲੀ ਮੋਹਰੇ ਸ਼ਿਕਾਰ ਕਰਨ ਨੂੰ ਤਿਆਰ ਹੋਵੇ, ਫਿਰ ਉਹ ਤੁਸੀਂ ਕਬੂਤਰ ਬਣੋਗੇ, ਫਿਰ ਤਾਂ ਔਖਾ ਆ। ਇੱਕ ਤੁਹਾਨੂੰ ਆਊਟ ਆਫ ਜਾ ਕੇ ਉੱਥੋਂ ਵਿਊ ਤੁਹਾਨੂੰ ਦੱਸ ਦਈਦਾ ਵੀ ਆਹ ਚੀਜ਼ ਹੋ ਰਹੀ ਆ, ਸੰਭਲ ਜਾਓ, ਦੇਖ ਲਓ ਵੀ ਇਹਦੇ ਲਈ ਤੁਸੀਂ ਕਿੱਦਾਂ ਰੈਡੀ ਜਿਹੜਾ ਉਹ ਰਹਿਣਾ। ਬਾਕੀ ਉਹੀ ਕਮੈਂਟ ਕਰੀ ਜਾਂਦੇ ਵੀ ਆਈ ਐਮ ਵਿਦ ਆਈਸ, ਆਈ ਐਮ ਵਿਦ ਆ, ਵੀ ਅਸੀਂ ਕਿਹੜਾ ਆਈਸ ਦੇ ਦੁਸ਼ਮਣ ਆ। ਤੁਹਾਡੇ ਸਾਹਮਣੇ ਹੀ ਆ। ਹੁਣ ਮਿਨੇਐਪਲਸ ਤੋਂ ਆਪਣਾ ਪੰਜਾਬੀ ਭਰਾ ਦੱਸ ਕੇ ਗਿਆ ਵੀ ਕੀ ਹੋ ਰਿਹਾ ਉੱਥੇ, ਹਨਾ। ਜਿਹੜੀ ਚੀਜ਼ ਸਹੀ ਆ ਸਹੀ ਆ, ਜਿਹੜੀ ਗਲਤ ਹੋ ਰਿਹਾ ਉਹਨੂੰ ਗਲਤ ਵੀ ਕਹੋ, ਹਨਾ ਜੀ। ਥੈਂਕ ਯੂ ਰਮਨ ਜੀ, ਥੈਂਕ ਯੂ ਹਰਜੋਤ ਜੀ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।